ਖੇਸ ਰਜ਼ਾਈਆਂ ਜੁੱਲੇ ਅਸੀਂ ਇੱਕੋ ਹੀ ਦੇ ਕੇ ਭੁੱਲੇ। ਤੇ ਲੇਫਟ ਲਾਈਆਂ ਟੰਗਣੇ ਅਸਾਂ ਹੋਰ ਵੀ ਇੱਥੇ ਮੰਗਣੇ। ਅਜਾ ਉਹਨਾਂ ਅੱਗੋਂ ਆਖਣਾ ਲੇਫਟ ਲਾਈਆਂ ਜੁੱਲੇ ਅਸੀਂ ਅਗਲੀ ਦੇ ਕੇ ਭੁੱਲੇ। ਉਹ ਇਹ ਸਾਰਾ ਨਾ ਇਹ ਸਿੱਠਣੀਆਂ ਇਹਨੂੰ ਆਂਦੇ ਸਨ, ਮਖੌਲ ਹੁੰਦੇ ਸਨ। ਧੀ ਨਹੀਂ ਹੋ ਤੇ ਖਾ ਲੈ, ਤੇ ਨੂੰਹ ਨਹੀਂ ਹੋ ਤੇ ਲਾ ਲੈ। ਜਦੋਂ ਧੀ ਜੰਮ ਪਵੇ ਤੇ ਜ਼ਾਹਰ ਉਹਦੇ ਵਿਆਹ ਦਾ ਫਿਕਰ, ਉਹਦੇ ਦਾਜ ਦਹੇਜ ਦਾ ਫਿਕਰ, ਹਾਂਜੀ, ਉਹਦੀ ਪੜ੍ਹਾਈ ਦਾ ਲਿਖਾਈ ਦਾ ਫਿਕਰ, ਸਾਰਾ ਕੁਝ ਕਰਨ ਵਾਸਤੇ ਫਿਰ ਬੰਦਾ ਉਹਨੇ ਖੁੱਲੇ ਦਿਲ ਨਾਲ ਜਾਂ ਖੁੱਲੇ ਹੱਥੀਂ ਖਰਚ ਨਹੀਂ ਕਰ ਸਕਦਾ ਜਿਹਦੇ ਘਰ ਧੀ ਜੰਮੀ ਹੋਈ ਹੈ। ਸੰਗ ਰਲ ਤਰੀਏ ਤੇ ਕੁਸੰਗ ਰਲ ਡੁੱਬੀਏ। ਹਾਂਜੀ, ਸੰਗ ਦਾ ਮਤਲਬ ਇਹ ਵੇ ਕਿ ਚੰਗਾ ਸਾਥ। ਵਾਹ। ਯਾਨੀ ਤੁਹਾਡੇ ਨਾਲ ਦੇ ਜਿਹੜੇ ਨੇ ਉਹ ਬੜੇ ਚੰਗੇ ਨੇ, ਭਲੇ ਮਾਨਸ ਨੇ, ਸਾਊ ਨੇ ਜੀ, ਤੇ ਇੱਕ ਦੂਜੇ ਦੀ ਮਨ ਸੁਣ ਕੇ ਤੇ ਉਹ ਟੁਰਨ ਵਾਲੇ ਲੋਕ ਨੇ, ਉਹਨੂੰ ਤੇ ਗਿਆ ਸੰਗ। ਤੇ ਕੋ ਸੰਗ ਉਹ ਏ ਕਿ ਜਿਹੜਾ ਬੰਦੇ ਤੇ ਹੈ ਨੇ ਲੇਕਿਨ ਉਹਨਾਂ ਦੀਆਂ ਆਦਤਾਂ, ਉਹਨਾਂ ਦੇ ਸੁਭਾਵਾਂ ਦੇ ਵਿੱਚ ਫਰਕ ਹੈ। ਖਾਰੇ ਖੂਹ ਕਦੇ ਮਿੱਠੇ ਨਹੀਂ ਹੁੰਦੇ ਭਾਵੇਂ ਸਹਿ ਮਨਾ ਗੁੜ ਪਾਈਏ। ਜਿਹੜੇ ਵਸਫ ਜਾਂ ਬਦਵਸਫੀ ਬੰਦੇ ਦੇ ਅੰਦਰ ਮੌਜੂਦ ਹੈ ਨਾ ਜੀ, ਜੀ ਜੀ, ਭੈੜੇ ਲੋਕ ਜਿਹੜੇ ਨੇ ਉਹ ਮਤਲਬ ਇਹ ਉਹਨਾਂ ਦੀਆਂ ਆਦਤਾਂ, ਉਹਨਾਂ ਦੀ ਫਿਤਰਤ ਹੀ ਐਸੀ ਭੈੜੀ ਹੋ ਜਾਂਦੀ ਏ ਕਿ ਉਹਨਾਂ ਕੋਲ ਤੁਸੀਂ ਚੰਗਿਆਈ ਦੀ ਤਵੱਕੋ ਕਰੋ ਵੀ ਤੇ ਤੁਹਾਡੀ ਆਪਣੀ ਬੇਵਕੂਫੀ ਹੋਏਗੀ, ਉਹਨਾਂ ਕੋ ਭਲੇ ਦਾ ਕੰਮ ਹੋ ਸਕਦਾ ਨਹੀਂ। ਨਾਲ ਕੁਸੰਗੀ ਸੰਗ ਨਾ ਕਰੀਏ ਤੇ ਕੁੱਲ ਨੂੰ ਲਾਜ ਨਾ ਲਾਈਏ ਹੂ, ਤੇ ਤੁਮੇ ਤਰਬੂਜ਼ ਮੂਲ ਨਾ ਥੀਂਦੇ ਭਾਵੇਂ ਤੋੜ ਮੱਕੇ ਲੈ ਜਾਈਏ ਹੂ, ਤੇ ਕਾਵਾਂ ਦੇ ਬੱਚੇ ਕਦੀ ਹੰਸ ਨਾ ਥੀਂਦੇ ਭਾਵੇਂ ਮੋਤੀਆਂ ਚੋਗ ਚੁਗਾਈਏ ਹੂ, ਤੇ ਖਾਰੇ ਖੂਹ ਨਾ ਮਿੱਠੇ ਹੁੰਦੇ ਹਜ਼ਰਤ ਬਾਹੂ ਭਾਵੇਂ ਸਹਿ ਮਨਾ ਗੁੜ ਪਾਈਏ ਹੂ। ਤू लाख प्यार के पढ़ता रहे मंत्र साजिद, जिनकी फितरत में हो ढसना वो ढसा करते हैं। ओ चल मेरे नू चली। बिस्मिल्लाहिर्रहमानिर्रहीम। शुरू खुदा दे नामों जिसदा जोड़ जवाब न कोई, जिस दी रहमत बख्शिश वाला अंत हिसाब न कोई। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੀ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਪਿਆਰਿਓ, ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ, ਅਮਰੀਕਾ ਦੇ ਸ਼ਹਿਰ ਸ਼ਿਕਾਗੋ ਤੋਂ ਸਾਡੇ ਇੱਕ ਬੜੇ ਦਿਲ ਨਵਾਜ਼, ਬੜੇ ਪਿਆਰੇ ਪੰਜਾਬੀ ਪਿਆਰੇ ਸਾਡੇ ਮਿੱਤਰ, ਸਾਡੇ ਪਰਮਾਨੈਂਟ ਵਿਊਅਰ ਜਨਾਬ ਸਤਦੇਵ ਸ਼ਰਮਾ ਤੇ ਉਹਨਾਂ ਦੀ ਬੇਗਮ ਸਾਹਿਬਾ ਮਿਸਿਸ ਸ਼ਰਮਾ, ਉਹਨਾਂ ਸਾਨੂੰ ਇੱਕ ਅਖਾਣ ਭਿਜਵਾਇਆ ਤੇ ਸਾਥੋਂ ਮੰਗ ਕੀਤੀ ਹੈ ਕਿ ਉਹਦੀ ਵਿਆਖਿਆ ਅਸੀਂ ਤੁਹਾਡੇ ਹਜ਼ੂਰ ਬਿਆਨ ਕਰੀਏ। ਪਿਆਰਿਓ, ਅਖਾਣ ਇਸ ਤਰ੍ਹਾਂ ਹੈ ਭਈ ਗੱਲੀ ਬਾਤੀ ਮੈਂ ਵੱਡੀ ਤੇ ਕਰਤੂਤੀ ਵੱਡੀ ਜਠਾਣੀ। ਪਿਆਰਿਓ, ਇਹ ਅਖਾਣ ਜਿਹੜਾ ਇਹਦਾ ਅਸੀਂ ਤਰਜਮਾ ਪਹਿਲੇ ਕਰ ਚੁੱਕੇ ਹਾਂ। ਤੁਹਾਨੂੰ ਤਾਂ ਪਤਾ ਹੈ
ਕਿ ਅਲਹਮਦੁਲਿਲਾ ਅੱਜ ਅਸੀਂ ਆਪਣਾ 192 ਜਿਹੜਾ ਸਾਡਾ ਐਪੀਸੋਡ ਹੈ ਉਹ ਤੁਹਾਡੇ ਹਜ਼ੂਰ ਪੇਸ਼ ਕੀਤਾ ਹੈ। ਯਾਨੀ ਸਿਰਫ 8 ਪਿੱਛੇ ਰਹਿ ਗਈਆਂ ਨੇ ਸਾਡੀਆਂ ਅਕਸਾਤ, 8 ਕਿਸ਼ਤਾਂ ਹੋਰ ਅਸਾਂ ਕਰ ਲਈਆਂ ਤੇ ਪੂਰੇ 200 ਸਾਡੇ ਵਲੌਗਸ, ਸਾਡੇ ਪ੍ਰੋਗਰਾਮਸ ਜਿਹੜੇ ਨੇ ਨਾ ਉਹ ਅਸੀਂ ਮੁਕੰਮਲ ਕਰ ਲਵਾਂਗੇ ਸਿਰਫ ਅਖਾਣਾ ਬਾਬਤ। ਤੇ ਪਿਆਰਿਓ, ਹਾਲੀ ਇਹ ਆਟੇ 'ਚ ਲੂਣ ਵੀ ਨਹੀਂ। ਸਾਡੀ ਮਾਂ ਬੋਲੀ ਏਡੀ ਵਿਸ਼ਾਲ ਤੇ ਏਡੀ ਵੱਡੀ, ਏਡੀ ਅਮੀਰ ਕਬੀਰ ਜ਼ੁਬਾਨ ਹੈ ਕਿ ਅਲਹਮਦੁਲਿਲਾ 200 ਪ੍ਰੋਗਰਾਮ ਕਰਨ ਦੇ ਅਸੀਂ ਨੇੜੇ ਅਪੜ ਗਏ ਹਾਂ। ਲੇਕਿਨ ਇੰਜ ਹੀ ਜਾਪਦਾ ਲੇਕਿਨ ਕਿ ਅਸੀਂ ਹਾਲੀ ਅਖਾਣਾ ਦਾ ਕੋਈ ਐਵੇਂ ਰੁਪਈਏ ਚ ਕੋ ਅੱਧਾ ਕੁ ਪੈਸਾ ਤੁਹਾਡੇ ਹਜ਼ੂਰ ਬਿਆਨ ਕੀਤਾ ਹੈ। ਏਡਾ ਵੱਡਾ ਭੰਡਾਰ, ਏਡੇ ਖੁੱਲੇ ਖਿਲਾਰ ਨੇ। ਬਹਰਹਾਲ ਅਸੀਂ ਆਪਣੇ ਬਹੁਤ ਸਾਰੇ ਪ੍ਰਚਲਿਤ ਅਖਾਨ ਜਿਹੜੇ ਨੇ ਉਹ ਬਿਆਨ ਕਰ ਚੁੱਕੇ ਹੁੰਦੇ ਆ, ਲੇਕਿਨ ਸਾਡੇ ਵੀਰ, ਸਾਡੀਆਂ ਭੈਣਾਂ, ਕਿਉਂਕਿ ਸਾਡੇ ਪਿਛਲੇ ਪ੍ਰੋਗਰਾਮ ਉਹਨਾਂ ਨਹੀਂ ਵੇਖੇ ਹੁੰਦੇ ਤੇ ਉਹ ਫੇਰ ਸਾਨੂੰ ਉਹੀ ਅਖਾਨ ਭਿਜਵਾ ਦਿੰਦੇ ਨੇ ਤੇ ਸਿਰ ਮੱਥੇ ਤੇ। ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਕਿਸੇ ਵੀਰ ਨੇ, ਸਾਡੀ ਕਿਸੇ ਭੈਣ ਨੇ ਸਾਥੋਂ ਫੇਰ ਉਸੇ ਹੀ ਅਖਾਨ ਬਾਰੇ ਪੁੱਛਿਆ। ਸਭ ਤੋਂ ਵੱਡਾ ਚਾਅ ਤੇ ਇਹ ਸਾਨੂੰ ਚੜ੍ਹਦਾ ਕਿ ਸਾਡੇ ਵੀਰ ਨੂੰ ਆਪਣੀ ਮਾਂ ਬੋਲੀ ਨਾਲ, ਆਪਣੀ ਪੰਜਾਬੀ ਨਾਲ ਪਿਆਰ ਹੈ ਤੇ ਸਾਨੂੰ ਅਖਾਨ ਭੇਜਿਆ ਨਾ ਜੀ। ਤੇ ਇਹ ਜਿਹੜਾ ਅਖਾਨ ਹੈ ਮੈਂ ਅਰਜ਼ ਕਰ ਰਿਹਾ ਸਾਂ, ਜਿਹੜਾ ਸਤਦੇਵ ਸ਼ਰਮਾ ਜੀ ਨੇ ਭੇਜਿਆ ਸ਼ਿਕਾਗੋ ਤੋਂ, ਇਹ ਅਸੀਂ ਪਹਿਲੇ ਵੈਸੇ ਕਰ ਚੁੱਕੇ ਹਾਂ, ਲੇਕਿਨ ਫਿਰ ਸ਼ਰਮਾ ਜੀ ਦੇ ਤੇ ਤੁਹਾਡੇ ਹਜ਼ੂਰ ਫਿਰ ਬਿਆਨ ਕਰ ਰਹੇ ਹਾਂ। ਇਹ ਅਖਾਨ ਤੁਹਾਨੂੰ ਦੱਸਿਆ ਵੀ ਇਸ ਤਰ੍ਹਾਂ ਹੈ ਵੀ ਗੱਲੀ ਬਾਤੀ ਮੈਂ ਵੱਡੀ ਤੇ ਕਰਤੂਤੀ ਵੱਡੀ ਜਿਠਾਣੀ। ਘਰ ਦੇ ਵਿੱਚ ਕੋਈ ਅਜਿਹਾ ਜੀ ਹੋਵੇ ਨਾ ਜੀ ਜਿਹੜਾ ਗੱਲਾਂ ਬਾਤਾਂ ਤੇ ਬੜੀਆਂ ਕਰੇ, ਵੱਧ ਬੋਲੇ, ਬੜਬੋਲਾ ਬੜਾ ਹੋਵੇ, ਗੱਲਾਂ ਦਾ ਗਲਾਦੜ ਵੀ ਅਸੀਂ ਆਨੇ ਆ ਬੜਾ ਹੋਵੇ, ਲੇਕਿਨ ਅਮਲੀ ਤੌਰ ਦੇ ਉੱਤੇ ਉਹ ਬੰਦਾ ਏਡਾ ਫਆਲ ਨਾ ਹੋਵੇ, ਏਡਾ ਮੁਤਹਰਕ ਨਾ ਹੋਵੇ, ਬਹਿ ਕੇ ਗੱਪਾਂ ਮਾਰਨ ਦਾ ਬਾਦਸ਼ਾਹ ਹੋਵੇ ਤੇ ਉੱਠ ਕੇ ਤੇ ਨਸ ਭੱਜ ਕਰਕੇ ਤੇ ਕੋਈ ਕੰਮ ਸ਼ਮ ਕਰਨਾ ਜਿਹੜਾ ਨਾ ਇਹ ਉਹਦੇ ਵੱਸ ਚੋਂ ਬਾਹਰ ਹੋਵੇ, ਜਾਂ ਆਲਕਸ ਇੰਨੀ ਉਹਦੀ ਤਬੀਅਤ ਚ ਪਾਈ ਜਾਂਦੀ ਹੋਵੇ ਕਿ ਉਹ ਬਹਿ ਹੀ ਰਵੇ, ਗੱਲਾਂ ਹੀ ਸੁਣਾਉਂਦਾ ਰਵੇ, ਕਰੇ ਕਰਕੇ ਕੁਝ ਨਾ ਵਿਖਾ ਸਕੇ। ਗੱਲ ਮੂੰਹ ਨਾਲ ਕਹਿਣੀ ਬੜੀ ਸੌਖੀ ਹੁੰਦੀ ਹੈ ਤੇ ਗੱਲ ਕਹਿ ਕੇ ਨਿਭਾਉਣੀ ਬੜੀ ਔਖੀ ਹੁੰਦੀ ਹੈ। ਜੇ ਆ ਕੋਈ ਬੰਦਾ ਹੋਵੇ ਤੇ ਫਿਰ ਉਹਦੇ ਬਾਰੇ ਅਸੀਂ ਆਖਦੇ ਹਾਂ ਵੀ ਗੱਲੀ ਬਾਤੀ ਮੈਂ ਵੱਡੀ, ਯਾਨੀ ਇਸ ਘਰ ਦੇ ਵਿੱਚ ਜੇ ਤਾਂ ਸਿਰਫ ਗੱਲਾਂ ਹੀ ਸੁਣਨੀਆਂ, ਜੇ ਟਰਪੱਲਾਂ, ਤੇ ਫਿਰ ਤੇ ਮੈਂ ਵੱਡੀ ਆ, ਨਹੀਂ ਤੇ ਕੰਮਕਾਜ ਕਰਨ ਦੇ ਵਿੱਚ ਵੱਡੀ ਮੇਰੀ ਜਠਾਣੀ ਹੈ। ਜਠਾਣੀ ਦਾ ਉਂਝ ਵੀ ਵਿਆਹ ਪਹਿਲੇ ਹੋਇਆ ਹੁੰਦਾ, ਦਰਾਣੀਆਂ ਬਾਅਦ ਵਿੱਚ ਵਿਆਹ ਕੇ ਉਸ ਘਰ ਆਉਂਦੀਆਂ ਨੇ, ਤੇ ਜਿਹੜੀ ਸਭ ਤੋਂ ਪਹਿਲੀ ਨੂੰਹ ਆਉਂਦੀ ਹੈ, ਵੱਡੀ ਨੂੰਹ, ਪਿਆਰਿਓ ਆ ਕੇ ਘਰ ਸਭ ਤੋਂ ਪਹਿਲੇ ਉਹ ਹੀ ਸਾਂਭਦੀ ਹੈ ਤੇ ਫਿਰ ਉਹ ਹੀ ਗਰੀਬਣੀ ਸਾਂਭੀ ਰੱਖਦੀ ਹੈ ਸਾਰੀ ਹਯਾਤੀ। ਨਵੀਆਂ ਆਉਣ ਵਾਲੀਆਂ ਕੁਛ ਦਿਓਰਾਂ ਦੀਆਂ ਜਨਾਨੀਆਂ ਹੁੰਦੀਆਂ ਨੇ ਤੇ ਦਿਓਰ ਵੀ ਲਾਡਲੇ ਹੁੰਦੇ ਨੇ ਤੇ ਦਰਾਣੀਆਂ ਵੀ ਫਿਰ ਲਾਡਲੀਆਂ ਹੀ ਹੁੰਦੀਆਂ ਨੇ ਤੇ ਜਠਾਣੀਆਂ ਹੁੰਦੀਆਂ ਨੇ ਮਾਂ ਬਰਾਬਰ। ਕੰਮ ਕਾਜ ਦੇ ਵਿੱਚ ਵੱਡੀਆਂ ਉਹ ਹੀ ਹੁੰਦੀਆਂ ਨੇ ਤੇ ਜਿਹੜੀਆਂ ਛੋਟੀਆਂ ਹੁੰਦੀਆਂ ਨੇ ਉਹ ਫਿਰ ਗੱਪਾਂ ਲਾਣ ਤੇ ਟਰਪੱਲਾਂ ਹੱਕਣ ਚ ਚੂੰਕਿ ਬੜੀਆਂ ਤੇਜ਼ ਹੁੰਦੀਆਂ ਨੇ ਤੇ ਇਸ ਵਾਸਤੇ ਇਸ ਅਖਾਨ ਵਿੱਚ ਅਜਿਹੇ ਘਰ ਦੇ ਜੀ ਦੀ ਨਿਸ਼ਾਨਦੇਹੀ ਕੀਤੀ ਗਈ ਹੋਈ ਹੈ, ਉਹਨੂੰ ਚੋਬੜ ਕਰਾਈ ਹੈ, ਉਹਦੇ ਵੱਲ ਤੰਜ਼ ਕੀਤੀ ਗਈ ਹੈ, ਜਿਹੜਾ ਅਰਜ਼ ਕੀਤੀ ਹੈ ਵੀ ਗੱਪਾਂ ਛੱਪਾਂ ਤੇ ਬੜੀਆਂ ਮਾਰੇ, ਅਮਲੀ ਕੰਮ ਕੋਈ ਨਾ ਕਰੇ। ਪਿਆਰਿਓ, ਇੱਕ ਹੋਰ ਅਖਾਨ ਸਾਨੂੰ ਇੰਡੀਆ ਦਾ ਇਲਾਕਾ ਬਟਾਲਾ, ਉੱਥੇ ਸੇਖਵਾਂ ਹਾਇਰ ਸੈਕੰਡਰੀ ਸਕੂਲ ਹੈ ਤੇ ਉੱਥੇ ਪੜ੍ਹਾਉਂਦੇ ਨੇ, ਸੀਨੀਅਰ ਟੀਚਰ ਨੇ ਸਾਡੇ ਬੜੇ ਪਿਆਰੇ ਮਿੱਤਰ ਸਰਬਜੀਤ ਸਿੰਘ ਜੀ। ਉਹਨਾਂ ਇੱਕ ਅਖਾਨ ਭਿਜਵਾਇਆ ਵੀ ਪੇਕੇ ਨਾ ਸਹੁਰੇ ਤੇ ਡੁੱਬ ਮੋਈ ਨਨਿਓਰੇ। ਸਾਹਿਬੋ, ਅਜਿਹੇ ਬੰਦੇ ਬਾਰੇ ਇਹ ਅਖਾਨ ਬੋਲਿਆ ਜਾਂਦਾ ਹੈ ਜਿਹਦਾ ਗਰੀਬ ਦਾ ਕੋਈ ਅੱਗਾ ਪਿੱਛਾ ਨਾ ਹੋਵੇ, ਨਾ ਪੇਕੇ ਹੋਣ, ਨਾ ਮਾਪੇ ਹੋਣ, ਨਾ ਸਹੁਰੇ ਹੋਣ,
ਮਰ ਖਪ ਗਏ ਹੋਣ ਜੇ ਹੋਣ ਵੀ ਤੇ ਉਸ ਗਰੀਬ ਨੂੰ ਮੂੰਹ ਹੀ ਕੋਈ ਨਾ ਲਾਏ, ਕਬੂਲੇ ਹੀ ਕੋਈ ਨਾ, ਘਰ ਰੱਖੇ ਹੀ ਕੋਈ ਨਾ, ਤੇ ਡੁੱਬ ਮੋਈ ਨਨਿਓਰੇ। ਪਿਆਰਿਓ ਵੇਖੋ ਸਾਡੀ ਮਾਂ ਬੋਲੀ ਕਿੰਨੀ ਵੱਡੀ ਜ਼ੁਬਾਨ ਹੈ। ਨਨਿਓਰੇ ਦਾ ਮਤਲਬ ਹੁੰਦਾ ਹੈ ਸੱਸ ਦਾ ਅੱਗੋਂ ਨਾਨਾ। ਤੁਸੀਂ ਵੇਖੋ ਨਾ, ਜਿਹੜਾ ਨਾਨਾ ਸਹੁਰਾ ਹੁੰਦਾ ਨਾ ਉਹਨੂੰ ਨਨਿਓਰਾ ਆਖਦੇ ਨੇ। ਪਿਆਰਿਓ ਵੇਖੋ ਕਿਹੜਾ ਰਿਸ਼ਤਾ ਹੈ ਸਾਡਾ ਜਿਹਦਾ ਲਫ਼ਜ਼ ਕੋਈ ਨਹੀਂ ਪੰਜਾਬੀ ਜ਼ੁਬਾਨ ਵਿੱਚ। ਅੱਜ ਤੱਕ ਅਸਾਂ ਤੇ ਇਹ ਹੀ ਸੁਣਿਆ ਵੀ ਨਾਨੇ ਦਾ ਪਿਓ ਹੋਵੇ, ਦਾਦੇ ਦਾ ਪਿਓ ਹੋਵੇ, ਤੇ ਇੰਗਲਿਸ਼ ਵਿੱਚ ਤੇ ਉਹਨੂੰ ਇਹ ਹੀ ਆਖ ਛੱਡਦੇ ਨੇ ਵੀ ਗ੍ਰੇਟ ਗ੍ਰੈਂਡਫਾਦਰ। ਵੇਖੋ ਨਾ, ਦਾਦਾ ਨਾਨਾ ਹੋ ਗਿਆ ਗ੍ਰੈਂਡਫਾਦਰ, ਤੇ ਪੜਦਾਦਾ ਤੇ ਪੜਨਾਨਾ ਆਖਣਾ ਹੋਵੇ ਨਾ ਤੇ ਇੰਗਲਿਸ਼ ਵਿੱਚ ਆਖਦੇ ਨੇ ਗ੍ਰੇਟ ਗ੍ਰੈਂਡਫਾਦਰ। ਤੇ ਵੇਖੋ ਸਾਡੀ ਮਾਂ ਬੋਲੀ ਭਈ ਨਾਨਾ ਸਹੁਰਾ, ਤੇ ਫਿਰ ਨਾਨੇ ਸਹੁਰੇ ਦਾ ਅੱਗੋਂ ਪਿਓ ਹੋਵੇ ਤੇ ਉਹਦਾ ਨਾਂ ਹੈ ਨਨਿਓਰਾ, ਉਹਦੇ ਲਈ ਵੀ ਲਫ਼ਜ਼ ਹੈ। ਇਸੇ ਤਰ੍ਹਾਂ ਸਾਲੇ ਦੀ ਜਨਾਨੀ ਨੂੰ ਅਸੀਂ ਸਾਲਿਆਰ ਆਖਦੇ, ਨਨਾਣ ਦੇ ਬੰਦੇ ਨੂੰ ਨਨਾਣਵੀਆ ਆਖਦੇ ਆ, ਮਾਸੀ ਦੇ ਪੁੱਤਰ ਨੂੰ ਮਸੇਰ ਆਖਦੇ ਆ, ਜਦੋਂ ਕਿ ਇੰਗਲਿਸ਼ ਵਿੱਚ ਮਾਸੀ, ਚਾਚੇ, ਤਾਏ, ਖਾਲਾ, ਮਾਮਾ ਸਭ ਦੇ ਬੱਚਿਆਂ ਨੂੰ ਕਜ਼ਨ 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 ਹੀ ਆਖੀ ਜਾਂਦੇ। ਕਿੰਨੀ ਸਾਡੀ ਵੱਡੀ ਬੋਲੀ ਹੈ। ਤੇ ਪੇਕੇ ਨਾ ਸਹੁਰੇ ਤੇ ਡੁੱਬ ਮੋਈ ਨਨਿਓਰੇ। ਕੋਈ ਅੱਗਾ ਪਿੱਛਾ ਨਹੀਂ, ਨਾ ਉਸ ਗਰੀਬ ਨੇ ਕੋਈ ਜ਼ਿੰਦਗੀ ਚੱਜ ਨਾਲ ਕਿਸੇ ਆਪਣੇ ਘਰ ਸਮਝ ਕੇ, ਆਪਣਾ ਥਾਂ ਸਮਝ ਕੇ, ਨਾ ਕਿਤੇ ਹਯਾਤੀ ਕੋਈ ਚੱਜ ਨਾਲ ਗੁਜ਼ਾਰੀ, ਤੇ ਜਾ ਮਰੀ ਵੀ ਕਿੱਥੇ, ਨਾਨੇ ਸਹੁਰੇ ਦੇ ਵੀ ਅੱਗੋਂ ਪਿਓ ਦੇ ਘਰ। ਤੇ ਅਜਿਹਾ ਬੰਦਾ ਜਿਹਦਾ ਕੋਈ ਅੱਗਾ ਪਿੱਛਾ ਲੱਗਦਾ ਲਾਣਾ ਹੋਵੇ ਹੀ ਕੋਈ ਨਾ, ਜੇ ਹੋਵੇ ਤੇ ਉਹਨੂੰ ਕਬੂਲੇ ਹੀ ਕੋਈ ਨਾ, ਅਜਿਹੇ ਬੰਦੇ ਵੱਲ ਆਖਦੇ ਨੇ ਭਈ ਉਹਦੀ ਕਿਹੜੀ ਗੱਲ ਪੈ ਕਰਦੇ ਹੋ, ਛੱਡੋ ਪਰਾਂ, ਉਹ ਤੇ ਵਿਚਾਰਾ ਇੰਜੇ ਵੀ ਪੇਕੇ ਨਾ ਸਹੁਰੇ ਤੇ ਡੁੱਬ ਮੋਈ ਨਨਿਓਰੇ। ਪਿਆਰਿਓ ਤੁਹਾਡੇ ਬਹੁਤ ਸਾਰੇ ਅਖਾਣ, ਤੁਹਾਡੇ ਬਹੁਤ ਸਾਰੇ ਸਵਾਲਾਤ ਵੀ ਸਾਨੂੰ ਮਿਲੇ ਹੋਏ ਨੇ। ਆਓ ਹੁਣ ਜਨਾਬ ਉਹ ਲੈ ਕੇ ਚਲੀਏ ਬਾਬਾ ਜੀ ਅਹਿਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ, ਤੇ ਬਾਕੀ ਗੱਲਾਂ ਬਾਤਾਂ ਉੱਥੇ ਚੱਲ ਕੇ ਫਿਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਉਹ ਚੱਲ ਮੇਰੇ ਨੂੰ ਚਲੀ, ਤੇਰੀ ਮਾਂ ਬੋਲੀ ਏ ਵੀ ਬਾਹ, ਕੱਖਾਂ ਵਾਂਗ ਨਾ ਰੋਲ ਪੰਜਾਬੀ, ਪੜ ਪੰਜਾਬੀ, ਲਿਖ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ। ਪੰਜਾਬੀ ਮਿੱਠਿਓ, ਦੇਸ਼ ਪੰਜਾਬ ਦੇ ਸਾਰੇ ਰੰਗ ਵੇਖਣ ਵਾਸਤੇ ਹੁਣੇ ਹੀ ਮੇਲਾ ਨਿਊਜ਼ ਟੀਵੀ ਸਬਸਕ੍ਰਾਈਬ ਕਰੋ ਤੇ ਫਿਰ ਵੇਖੋ ਮੇਲਾ। ਛੱਡ ਵੇ ਚੱਲ ਮੇਲੇ ਨੂੰ ਚਲੀਏ, ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ। अस्सलाम वालेकुम जनाब बाजवा साहब। ਜੀ ਬਿਸਮਿਲ੍ਲਾ ਜਨਾਬ। ਡਾਕਟਰ ਸਾਹਿਬ ਖੈਰੀਆਂ ਹੋ ਜਨਾਬ, ਕੀ ਹਾਲ ਹੈ ਸੋਹਣਿਓ? ਅੱਲਾਹ ਪਾਕ ਦਾ ਅਹਿਸਾਨ ਜਨਾਬ, ਤੁਹਾਡੀਆਂ ਦੁਆਵਾਂ ਬਜ਼ੁਰਗਾਂ ਦੀਆਂ। ਜੀ ਜੀ ਅੱਛਾ ਜਨਾਬ, ਫੈਸਲਾਬਾਦ ਵਿੱਚ ਵਸਦੇ ਨੇ ਇੱਕ ਸਾਡੇ ਬੜੇ ਹੀ ਪਿਆਰੇ ਮਿੱਤਰ, ਜੀ ਜੀ ਜੀ। ਸਾਡੇ ਪਰਮਾਨੈਂਟ ਵਿਊਅਰ ਨੇ, ਜ਼ੁਲਕਰਨੈਨ ਅਖਤਰ ਸਾਹਿਬ। ਉਹਨਾਂ ਜਨਾਬ ਅੱਜ ਇੱਕ ਖਾਨ ਭੇਜਿਆ ਵੀ ਖੇਸ ਰਜ਼ਾਈਆਂ ਜੁੱਲੇ ਅਸੀਂ ਇੱਕੋ ਹੀ ਦੇ ਕੇ ਭੁੱਲੇ। ਇਹ ਨਾ ਜੀ ਅਸਲ 'ਚ ਖਾਨ ਨਹੀਂ, ਅੱਛਾ ਜੀ। ਇਹ ਸੇ ਇੱਕ ਸਿੱਠਣੀਆਂ ਹੁੰਦੀਆਂ ਸਨ ਅੱਛਾ, ਪੁਰਾਣੇ ਜ਼ਮਾਨੇ 'ਚ। ਇਹ ਸਿੱਠਣੀ ਦਾ ਬੋਲ ਏ। ਵਾਹ ਵਾਹ ਸਿੱਠਣੀਆਂ ਕੀ ਸਨ ਜੀ। ਕਿ ਜਦੋਂ ਮੁੰਡਾ ਵਿਆਹਣ ਲਈ ਆਉਂਦਾ ਸੀ ਨਾ, ਹਾਂਜੀ ਹਾਂਜੀ ਹਾਂਜੀ, ਉਦੋਂ ਜੰਜਾਂ ਰਾਤਾਂ ਰਹਿੰਦੀਆਂ ਹੁੰਦੀਆਂ ਸਨ, ਜੀ, ਜੀ। ਬਲਕਿ 2-2 ਰਾਤਾਂ ਰਹਿੰਦੀਆਂ ਸਨ। ਹਾਂ ਤੇ ਉਦੋਂ ਨਾ ਬੀਬੀਆਂ ਨੇ ਆਉਣਾ ਤੇ ਉਹਨਾਂ ਸਿੱਠਣੀਆਂ ਪਾਣੀਆਂ। ਜੀ ਹਾਂਜੀ, ਸਾਡੇ ਤਾਂ ਵਿਹੜੇ ਵਿੱਚ ਮੁੱਢ ਮਕਈ ਦਾ, ਮੁੰਡੇ ਦਾ ਪਿਓ ਤੇ ਕਾਣਾ ਸੁਣੀ ਦਾ। ਹਾਂਜੀ, ਐਨਕ ਲਾਉਣੀ ਪਈ। ਐਨਕ ਤੇ ਲਾਉਣੀ ਪਈ ਵੇ ਲੱਜਿਓ ਲੱਜ ਤੁਹਾਨੂੰ ਨਹੀਂ। ਹਾਂ ਜੀ ਅੱਛਾ, ਫਿਰ ਇਸ ਤਰ੍ਹਾਂ ਦੇ ਇਹ ਵੀ ਜਿਹੜਾ ਸੀ ਨਾ ਜੀ, ਜੀ ਜੀ। ਹਾਂਜੀ, ਉਹਨਾਂ ਆਖਣਾ ਲੇਪਤ ਲਾਈਆਂ ਟੰਗਣੇ। ਹਾਂ ਹਾਂਜੀ, ਇਹਨਾਂ ਆਖਣਾ ਲੇਪਤ ਲਾਈਆਂ ਜੁੱਲੇ ਅਸੀਂ ਅਗਲੀ ਦੇ ਕੇ ਭੁੱਲੇ। ਹਾਂ ਅੱਗੋਂ ਜਿਹੜੇ ਜਾਂਜੀ ਸਨ ਨਾ ਮੁੰਡੇ, ਉਹਨਾਂ ਆਖਣਾ ਲੇਪਤ ਲਾਈਆਂ ਟੰਗਣੇ ਅਸਾਂ ਇਹ ਹੋਰ ਵੀ ਇੱਥੇ ਮੰਗਣੇ।
ਅੱਛਾ ਵਾਹ ਵਾਹ ਅਜਾ ਵਾਹ। ਤੂੰ ਇਹ ਚੀਜ਼ਾਂ ਸਾਗ ਹੋਰ ਮੰਗਣੇ। ਇਹ ਚੀਜ਼ਾਂ ਜਿਹੜੀਆਂ ਨੇ ਮਸਲ ਇਹਨਾਂ ਆਖਣਾ ਲੇਪਤ ਲਾਈਆਂ ਜੁੱਲੇ ਅਸੀਂ ਇੱਕੋ ਹੀ ਦੇ ਕੇ ਭੁੱਲੇ। ਵਾਹ ਉਹਨਾਂ ਆਖਣਾ ਅੱਗੋਂ ਲੇਪਤ ਲਾਈਆਂ ਟੰਗਣੇ। ਟੰਗਣੇ ਕੀ ਹੁੰਦਾ ਸੀ ਪੁਰਾਣੇ ਜ਼ਮਾਨੇ ਜਦੋਂ ਪੇਟੀਆਂ ਨਹੀਂ ਸਨ ਨਾ ਹੁੰਦੀਆਂ ਜੀ ਜੀ ਤੇ ਸ਼ਤੀਰਾਂ ਨੂੰ ਰੱਸੇ ਪਾ ਕੇ ਨਾ ਤੇ ਇੱਕ ਮੰਜੀ ਦਾ ਯਾਨੀ ਜਿਵੇਂ ਮੰਜੀ ਦਾ ਫਰੇਮ ਹੁੰਦਾ ਸੀ ਨਾ ਉਸ ਤਰ੍ਹਾਂ ਦਾ ਬਣਿਆ ਹੁੰਦਾ ਸੀ। ਉਹਦੇ ਚਵਾਂ ਪਾਵਿਆਂ ਨੂੰ ਰੱਸੇ ਪਾ ਕੇ ਬੰਨੇ ਹੁੰਦੇ ਹਨ ਛੱਤ ਨਾਲ। ਜੀ ਜੀ ਉਹਨਾਂ ਦੇ ਉੱਤੇ ਰਜ਼ਾਈਆਂ ਗਰਮੀਆਂ ਦੇ ਦਿਨਾਂ 'ਚ ਰੱਖ ਛੱਡਦੇ ਸਨ। ਉਹਨੂੰ ਆਂਦੇ ਸਨ ਟੰਗਣਾ। ਵਾਹ ਵਾਹ। ਹਾਂਜੀ ਟੰਗਣ ਵਾਲਾ। ਹਾਂ ਤੇ ਲੇਪਤ ਲਾਈਆਂ ਟੰਗਣੇ ਅਸਾਂ ਹੋਰ ਵੀ ਇੱਥੇ ਮੰਗਣੇ। ਹਾਂ। ਅਜਾ ਉਹਨਾਂ ਅੱਗੋਂ ਆਖਣਾ ਲੇਪਤ ਲਾਈਆਂ ਜੁੱਲੇ ਅਸੀਂ ਅਗਲੀ ਦੇ ਕੇ ਭੁੱਲੇ। ਹਾਂ ਉਹ ਇਹ ਸਾਰਾ ਨਾ ਇਹ ਸਿੱਠਣੀਆਂ ਇਹਨੂੰ ਆਂਦੇ ਸਨ ਮਖੌਲ ਹੁੰਦੇ ਸਨ। ਯਾਨੀ ਜਿਹੜੀਆਂ ਪਿੰਡ ਵਾਲੀਆਂ ਕੁੜੀ ਦੇ ਘਰ ਵਾਲੀਆਂ ਬੀਬੀਆਂ ਉਹਨਾਂ ਦੀਆਂ ਕੁੜੀਆਂ ਮਾਈਆਂ ਬੁਲੜੀਆਂ ਠੇਰੀਆਂ ਉਹਨਾਂ ਆ ਕੇ ਮੁੰਡਿਆਂ ਨੂੰ ਗਾਲਾਂ ਵੀ ਕੱਢਣੀਆਂ। ਹਾਂਜੀ ਮੁੰਡੇ ਦਾ ਪਿਓ ਤੇ ਕਾਣਾ ਸੁਣੀਦਾ। ਹਾਂਜੀ ਐਨਕ ਲਵਾਣੀ ਪਈ ਤੇ ਸਾਡੀ ਤਾਂ ਕੁੜੀ ਤਿੱਲੇ ਦੀ ਤਾਰ ਏ ਮੁੰਡਾ ਤੇ ਲੱਗਦਾ ਕੋਈ ਘਮਿਆਰ ਏ। ਇਸ ਤਰ੍ਹਾਂ ਹੀ ਛੱਟ ਜਵਾਨੀ ਪਈ ਵੇ ਲੱਜਿਓ ਲੱਜ ਤੁਹਾਨੂੰ ਨਹੀਂ। ਇਹ ਉਸ ਸਿੱਠਣੀ ਦਾ ਇੱਕ ਬੋਲ ਹੈ। ਬੋਲੇ ਵਾਹ ਵਾਹ ਵਾਹ। ਲਓ ਜੀ ਪਿਆਰਿਓ ਇਹ ਜਿਹੜਾ ਜ਼ੁਲਕਰਨੈਨ ਅਖਤਰ ਜੀ ਨੇ ਸਾਨੂੰ ਭੇਜਿਆ ਅਖਾਣ ਕਰਕੇ ਬਾਜਵਾ ਸਾਹਿਬ ਫਰਮਾਇਆ ਵੀ ਇਹ ਅਖਾਣ ਨਹੀਂ ਜਿਹੜੇ ਸਾਡੇ ਦੇਸ਼ ਪੰਜਾਬ ਦੇ ਮੁਖਤਲਿਫ ਲੋਕ ਗੀਤ ਨੇ ਜਿਹੜੇ ਹਜ਼ਾਰਾਂ ਦੀ ਤਾਦਾਦ ਵਿੱਚ ਨੇ ਸੈਂਕੜੇ ਨਹੀਂ ਹਜ਼ਾਰਾਂ ਦੀ ਔਰ ਹਯਾਤੀ ਦੇ ਹਰ ਮੋੜ ਤੇ ਹਰ ਮੌਕੇ ਤੇ ਜਿਉਣੇ ਮਰਨੇ ਤੇ ਉੱਠਣ ਬਹਿਣ ਤੇ ਸਾਡੇ ਦੇਸ਼ ਪੰਜਾਬ ਵਿੱਚ ਪਿਆਰਿਓ ਲੋਕ ਗੀਤ ਮੌਜੂਦ ਨੇ ਔਰ ਬਣਾਏ ਗਏ ਨੇ ਘੜੇ ਗਏ ਹੋਏ। ਸ਼ਾਇਰੀ ਦੀਆਂ 46 ਕਿਸਮਾਂ ਵਾਹ ਵਾਹ। ਪੰਜਾਬੀ ਦੇ ਵਿੱਚ ਇਹ ਵੀ ਸ਼ਾਇਰੀ ਹੈ ਨਾ। ਹਾਂਜੀ ਇਹ ਵੀ ਸ਼ਾਇਰੀ ਦੀ 46 ਲੋਕ ਕਿਸਮਾਂ ਦੀ ਸ਼ਾਇਰੀ। ਸ਼ਾਇਰੀ ਹੈ। ਵਾਹ ਹਾਂਜੀ ਵਾਹ। ਤੇ ਇਹ ਜਿਹੜਾ ਇਹ ਸਿੱਠਣੀਆਂ ਇਹ ਵੀ ਉਹ ਹੀ ਸ਼ਾਇਰੀ ਹੈ ਕਿ ਜਿਹੜੀ ਉਹਨਾਂ ਨੇ ਮਤਲਬ ਉਹਨਾਂ ਨੂੰ ਮਖੌਲ ਕਰਨੇ ਨੇ ਹਾਂ। ਅੱਗੋਂ ਉਹਨਾਂ ਉਸੇ ਵਜ਼ਨ 'ਚ ਉਹਨੂੰ ਜਵਾਬ ਦੇਣਾ ਹੈ। ਵਾਹ ਹਾਂਜੀ ਇਹਨੂੰ ਵਾਹ, ਸਿੱਠਣੀ ਆਂਦੇ ਨੇ। ਵਾਹ। ਹਾਂਜੀ ਇਹ ਜਿਹੜੇ ਸ਼ਾਦੀਆਂ ਵਿਆਹਾਂ ਦੇ ਲੋਕ ਗੀਤ ਨੇ ਨਾ ਜੀ ਉਹ ਬਾਜਵਾ ਸਾਹਿਬ ਨੇ ਫਰਮਾਇਆ ਕਿ ਉਹਨਾਂ ਦੇ ਵਿੱਚ ਇੱਕ ਸਿਨਫ ਹੈ ਇੱਕ ਗੀਤ ਹੈ ਜਿਹਨੂੰ ਆਖੀਦਾ ਸਿੱਠਣੀਆਂ। ਬਾਜਵਾ ਸਾਹਿਬ ਤੁਹਾਨੂੰ ਸੁਣਾਇਆ ਵੀ ਜਿਹੜੇ ਸਾਡੇ ਹਾਨ ਦੇ ਸਾਡੀ ਉਮਰ ਦੇ ਸਾਡੇ ਭੈਣਾਂ ਭਰਾ ਨੇ ਸਾਡੇ ਵਿਊਅਰਸ ਨੇ ਉਹ ਤੇ ਬੜੀ ਅੱਛੀ ਤਰ੍ਹਾਂ ਇਹ ਸਿੱਠਣੀਆਂ ਜਾਣਦੇ ਨੇ ਔਰ ਉਹਨਾਂ ਨੇ ਸੁਣੀਆਂ ਵੀ ਹੋਣੀਆਂ ਨੇ ਕਿਉਂਕਿ ਸਾਡਾ ਸਾਰਿਆਂ ਦਾ ਪਹਿਲਾ ਤਲਕ ਤੇ ਪਿੰਡਾਂ ਨਾਲ ਹੀ ਹੈ ਨਾ ਜੀ। ਮੇਰਾ ਵੀ ਹੁਣ ਵਸ ਨੇ ਅਸੀਂ ਭਾਵੇਂ ਹੁਣ ਸ਼ਹਿਰ ਗੁਜਰਾਂਵਾਲੇ ਦੇ ਵਿੱਚ ਆ ਲੇਕਿਨ ਪਿੱਛੋਂ ਸਾਡਾ ਪਿੰਡ ਤੇ ਸੋਧਰ ਹੈ ਵਜ਼ੀਰਾਬਾਦ ਦੇ ਨਾਲ। ਇਸੇ ਤਰ੍ਹਾਂ ਬਾਜਵਾ ਸਾਹਿਬ ਸਾਡੇ ਜਿਹੜੇ ਨੇ ਉਹ ਤੇ ਮਾਸ਼ਾਅੱਲਾ ਅੱਜ ਵੀ ਆਪਣੇ ਪਿੰਡ ਦੇ ਵਿੱਚ ਰਹਿੰਦੇ ਨੇ ਔਰ ਇਸੇ ਗੱਲ ਤੇ ਮਾਣ ਕਰਦੇ ਨੇ ਫਖਰ ਕਰਦੇ ਨੇ। ਅਸੀਂ ਪਿੰਡ ਹੀ ਉਹਨਾਂ ਕੋਲ ਹਾਜ਼ਰੀ ਦੇਣ ਆਉਂਦੇ ਆ ਤੁਹਾਨੂੰ ਕਈ ਵਾਰੀ ਦੱਸਿਆ। ਸੋ ਸਾਡੀ ਜਿਹੜੀ ਲੋਕ ਰਹਿਤਲ ਸੀ ਨਾ ਜੀ ਉਹਦੇ ਵਿੱਚ ਇਹ ਹੁਸਨ ਹੁੰਦਾ ਸੀ ਸ਼ਾਦੀਆਂ ਵਿਆਹਾਂ ਦੇ ਉੱਤੇ। ਮੁੰਡੇ ਦੇ ਜਿਹੜੇ ਭੈਣਾਂ ਭਰਾ ਹੁੰਦੇ ਹਨ ਉਧਰੋਂ ਕੁੜੀ ਵਾਲਿਆਂ ਦੇ ਘਰ ਵਾਲੇ ਜਿਹੜੇ ਹੁੰਦੇ ਸਨ ਉਹ ਇੱਕ ਦੂਜੇ ਨੂੰ ਸਿੱਠਣੀਆਂ ਮੇਣੇ ਉਲਾਮੇ ਦੇਣੇ। ਹਾਂਜੀ ਆਇਓ ਹੋਵੇ ਤੂੰ ਆਇਓ ਹੋਵੇ ਮਾਂ ਕਿੱਥੇ ਛੱਡ ਆਇਓ ਹੋਵੇ। ਫਿਰ ਉਹਨਾਂ ਅੱਗੋਂ ਆਖਣਾ ਆਉਂਦੀ ਏ ਪਈ ਆਉਂਦੀ ਏ ਸੁਰਮਾ ਕੱਜਲ ਪਾਉਂਦੀ ਏ। ਫਿਰ ਉਹਨਾਂ ਆਖਣਾ ਕੁੜੀ ਵਾਲਿਆਂ ਨੇ ਆਖਣਾ ਵੀ ਆਇਓ ਹੋਵੇ ਤੂੰ ਆਇਓ ਹੋਵੇ ਭੈਣ ਕਿੱਥੇ ਛੱਡ ਆਇਓ ਹੋਵੇ। ਉਹਨਾਂ ਅੱਗੋਂ ਆਖਣਾ ਕਿ ਆਉਂਦੀ ਏ ਪਈ ਆਉਂਦੀ ਏ ਚ ਬੱਚੇ ਬਹਿ ਕੇ ਨਹਾਉਂਦੀ ਏ। ਇਸ ਤਰ੍ਹਾਂ ਇੱਕ ਦੂਜੇ ਨਾਲ ਜੋੜਨਾ। ਫਿਰ ਪਿਆਰਿਓ ਜਦੋਂ ਕੁੜੀ ਵਾਲਿਆਂ ਦੇ ਘਰ ਆ ਕੇ ਬਹਿ ਜਾਣਾ ਮੁੰਡੇ ਵਾਲਿਆਂ ਨੇ ਤੇ ਮੁੰਡੇ ਨੂੰ ਕੁੜੀ ਦੀਆਂ ਭੈਣਾਂ ਨੇ ਆਖਣਾ ਕਿ ਕੋਈ ਛੰਦ ਸੁਣਾ। ਛੰਦ ਵੀ ਸਿੱਠਣੀਆਂ ਵਾਂਗੂ ਨਾ ਜੀ ਸ਼ਾਦੀ ਵਿਆਹਾਂ ਦਾ ਇੱਕ ਲੋਕ ਗੀਤ ਹੁੰਦਾ ਸੀ। ਫਿਰ ਉਹ ਮੁੰਡੇ ਨੇ ਛੰਦ ਸੁਣਾਣਾ ਜੇ ਤੇ ਉਹਨੇ ਚੰਗਾ ਸੁਣਾਣਾ ਤੇ ਸਾਲੀਆਂ ਨੇ ਉਹਦੇ ਨਾਲ ਪਿਆਰ ਕਰਨਾ ਉਹਦੀ ਸੋਭਾ ਕਰਨੀ ਉਹਦੀ ਤਾਰੀਫ ਕਰਨੀ। ਜੇ ਭੈੜਾ ਸੁਣਾਣਾ ਤੇ ਉਹਨੂੰ ਕੁੱਟਦੀਆਂ ਵੀ ਹੁੰਦੀਆਂ ਹਨ ਸਾਲੀਆਂ। ਉਹ ਇਸ ਤਰ੍ਹਾਂ ਸੀ ਮਸਲਨ ਜਿਹੜੇ ਸਿਆਣੇ ਮੁੰਡੇ ਹੁੰਦੇ ਹਨ ਲਾੜੇ ਉਹਨਾਂ ਨੂੰ ਜਦੋਂ ਸਾਲੀਆਂ ਆਖਣਾ ਕੁੜੀ ਦੀਆਂ ਭੈਣਾਂ ਰਿਸ਼ਤੇਦਾਰਨੀਆਂ ਸਹੇਲੀਆਂ ਆਖਣਾ ਕੋਈ ਛੰਦ ਸੁਣਾ ਉਹਨੇ ਆਖਣਾ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਠੂਠੀ ਸਹੁਰਾ ਮੇਰਾ ਫੁੱਲ ਗੁਲਾਬ ਦਾ ਤੇ ਸੱਸ ਚੰਬੇ ਦੀ ਬੂਟੀ। ਉਹ ਕੁੜੀਆਂ ਖੁਸ਼ ਹੋ ਜਾਣਾ ਵੀ ਸਾਡੇ ਮਾਂ ਪਿਓ ਦੀ ਤਾਰੀਫ ਕੀਤੀ ਹੈ ਜੀ। ਤੇ ਜੇ ਉਹਦੇ ਕੋਲੋਂ ਕੋਈ ਚੰਗੀ ਇਸ ਤਰ੍ਹਾਂ ਦਾ ਛੰਦ ਨਾ ਸੁਣਾਇਆ ਜਾਣਾ ਤੇ ਫਿਰ ਉਹਨੂੰ ਕੁੱਟਣਾ। ਇਹ ਜਿਹੜਾ ਸਾਨੂੰ ਭੇਜਿਆ ਸਾਡੇ ਵੀਰ ਜ਼ੁਲਕਰਨੈਨ ਅਖਤਰ ਹੋਰਾਂ ਫੈਸਲਾਬਾਦੋਂ ਅਸੀਂ ਉਹਨਾਂ ਦੇ ਬੜੇ ਵੱਡੇ ਮਸ਼ਕੂਰ ਹਾਂ ਇਸ ਗੱਲੋਂ ਕਿ ਉਹ ਸਾਨੂੰ ਹਰ
ਪ੍ਰੋਗਰਾਮ ਵਾਸਤੇ ਅਖਾਣ ਭੇਜਦੇ ਨੇ, ਉਹ ਪੰਜਾਬੀ ਨਾਲ ਬੜਾ ਪਿਆਰ ਕਰਦੇ ਨੇ, ਜਿੰਨਾ ਕੁ ਰਾਬਤਾ ਸਾਡੇ ਨਾਲ ਰੱਖਦੇ ਨੇ, ਉੱਥੋਂ ਸਾਨੂੰ ਪਤਾ ਲੱਗ ਗਿਆ ਕਿ ਉਹਨਾਂ ਨੂੰ ਬੜਾ ਹੀ ਆਪਣੀ ਮਾਂ ਬੋਲੀ ਨਾਲ ਪਿਆਰ ਹੈ। ਇਹ ਜਿਹੜਾ ਉਹਨਾਂ ਸਾਨੂੰ ਭੇਜਿਆ ਨਾ ਜੀ ਕਿ ਖੇਸ ਰਜ਼ਾਈਆਂ ਜੁੱਲੇ ਅਸੀਂ ਇੱਕੋ ਹੀ ਦੇ ਕੇ ਭੁੱਲੇ, ਬਾਜਵਾ ਸਾਹਿਬ ਫਰਮਾਇਆ ਕਿ ਇਹ ਸਿੱਠਣੀ ਹੈ, ਔਰ ਸਿੱਠਣੀ ਦਾ ਇੱਕ ਮਿਸਰਾ ਹੈ, ਇੱਕ ਅੰਤਰੇ ਦਾ ਪਹਿਲਾ ਮਿਸਰਾ ਹੈ। ਬਾਜਵਾ ਸਾਹਿਬ ਟੋਰਾਂਟੋ ਕੈਨੇਡਾ ਤੋਂ ਸਾਡੇ ਇੱਕ ਬੜੇ ਹੀ ਪਿਆਰੇ ਵੀਰ ਨੇ, ਜੀ ਜੀ, ਸਰਦਾਰ ਪ੍ਰਿਤਪਾਲ ਸਿੰਘ ਹਾਂਜੀ, ਢੀਂਡਸਾ, ਜੀ ਜੀ ਜੀ, ਉਹਨਾਂ ਜਨਾਬ ਅਖਾਣ ਭਿਜਵਾਇਆ, ਬੜਾ ਹੀ ਸੋਹਣਾ ਮੈਨੂੰ ਲੱਗਾ ਜੀ। ਅਖਾਣ ਇਸ ਤਰ੍ਹਾਂ ਜੀ, ਭਈ ਧੀ ਨਹੀਂ ਹੋ ਤੇ ਖਾ ਲੈ, ਤੇ ਨੂੰਹ ਨਹੀਂ ਹੋ ਤੇ ਲਾ ਲੈ। ਇਸ ਅਖਾਣ ਦਾ ਇਹ ਮਤਲਬ ਹੈ ਜੀ ਕਿ ਧੀ ਨਹੀਂ ਹੋ ਤੇ ਖਾ ਲੈ, ਖਾ ਲੈ, ਤੇ ਨੂੰਹ ਨਹੀਂ ਹੋ ਤੇ ਲਾ ਲੈ। ਇਹਦਾ ਮਤਲਬ ਇਹ ਵੇ ਕਿ ਤੁਸੀਂ ਜਿਹੜੀ ਕਮਾਈ ਕਰਦੇ ਹੋ, ਅਗਰ ਧੀ ਘਰ ਕੋਈ ਨਹੀਂ ਨਾ ਤੇ ਫਿਰ ਬਿਸ਼ੱਕ ਰੱਜ ਕੇ ਮौज ਮਸਤੀਆਂ ਕਰ ਲਓ, ਲੇਕਿਨ ਜਦੋਂ ਧੀ ਜੰਮ ਪਵੇ ਤੇ ਜ਼ਾਹਰ ਉਹਦੇ ਵਿਆਹ ਦਾ ਫਿਕਰ, ਉਹਦੇ ਦਾਜ ਦਹੇਜ ਦਾ ਫਿਕਰ, ਹਾਂਜੀ, ਉਹਦੀ ਪੜ੍ਹਾਈ ਦਾ ਲਿਖਾਈ ਦਾ ਫਿਕਰ, ਸਾਰਾ ਕੁਝ ਕਰਨ ਵਾਸਤੇ ਫਿਰ ਬੰਦਾ ਉਹਨੇ ਖੁੱਲੇ ਦਿਲ ਨਾਲ ਜਾਂ ਖੁੱਲੇ ਹੱਥੀਂ ਖਰਚ ਨਹੀਂ ਕਰ ਸਕਦਾ ਜਿਹਦੇ ਘਰ ਧੀ ਜੰਮੀ ਹੋਈ ਹੈ। ਹਾਂਜੀ, ਇਸ ਵਾਸਤੇ ਉਹਨੂੰ ਪਤਾ ਕਿ ਮੈਂ ਕੱਲ ਨੂੰ ਇਹਨੂੰ ਵਿਆਹਣਾ ਹੈ। ਇਸ ਤਰ੍ਹਾਂ ਹੀ ਨੂੰਹ ਜਦੋਂ ਆ ਜਾਂਦੀ ਏ ਤੇ ਨੂੰਹ ਵੀ ਜ਼ਾਹਰ ਬੱਚਿਆਂ ਦੀ ਵਾਰਸ ਹੈ, ਨਸਲ ਦੀ ਵਾਰਸ ਹੈ। ਹਾਂਜੀ, ਔਰ ਉਸ ਵੇਲੇ ਵੀ ਮਤਲਬ ਇਹ ਬੰਦੇ ਨੂੰ ਇਹ ਫਿਕਰ ਹੋਣਾ ਚਾਹੀਦਾ ਹੈ ਵੀ ਇਹਦੇ ਵੱਲ ਬੱਚੇ ਵੀ ਹੋਣੇ ਨੇ, ਹਾਂਜੀ, ਕੱਲ ਨੂੰ, ਤੇ ਮਤਲਬ ਇਹ ਪੈਸਾ ਜਿਹੜਾ ਸੰਭਾਲ ਕੇ ਰੱਖਿਆ ਜਾਏ, ਇਹਦੀ ਆਲ ਔਲਾਦ ਨੇ ਪੜ੍ਹਨਾ ਵੀ ਹੈ, ਔਰ ਫਿਰ ਇਹਦੀਆਂ ਜਿਹੜੀਆਂ ਲੋੜਾਂ ਨੇ ਉਹ ਵੀ ਅਸਾਂ ਪੂਰੀਆਂ ਕਰਨੀਆਂ ਨੇ। ਹਾਂਜੀ, ਤੇ ਸਾਡੀ ਇਹ ਜ਼ਿੰਮੇਵਾਰੀ ਹੈ। ਤੇ ਜਿਹੜਾ ਬੰਦਾ ਛੜਾ ਛਾਂਡ ਹੈ, ਉਹ ਜੋ ਮਰਜ਼ੀ ਪਿਆ ਕਰੇ, ਉਹਨੂੰ ਤੇ ਕੋਈ ਫਿਕਰ ਹੀ ਕੋਈ ਨਹੀਂ ਨਾ ਹੁੰਦਾ। ਹਾਂਜੀ, ਲਾਹ ਲਈ ਲੋਈ ਤੇ ਕੀ ਕਰੇਗਾ ਕੋਈ। ਤੇ ਜਿਹੜਾ ਬੰਦਾ ਦੁਨੀਆਦਾਰ ਹੈ, ਔਰ ਦੁਨੀਆ ਦਿਆਂ ਇਹਨਾਂ ਮਤਲਬ ਇਹ ਹੈ ਕਿ ਰਿਸ਼ਤਿਆਂ ਦੇ ਵਿੱਚ ਉਹ ਮਤਲਬ ਫਸਿਆ ਹੋਇਆ, ਉਹਨੂੰ ਫਿਰ ਬੜਾ ਸੱਜਿਓਂ ਖੱਬਿਓਂ ਵੇਖ ਕੇ ਸਾਰੇ ਰਿਸ਼ਤਿਆਂ ਦੀ ਸਿੰਘ ਸਿਆਣ ਕਰਕੇ ਤੇ ਫਿਰ ਉਹਦੇ ਹਿਸਾਬ ਨਾਲ ਆਪਣੇ ਤੇ ਖਰਚ ਕਰਨਾ ਚਾਹੀਦਾ। ਲੋ ਜੀ ਪਿਆਰਿਓ, ਸਾਡੇ ਵੀਰ ਪ੍ਰਿਤਪਾਲ ਸਿੰਘ ਢੀਂਡਸਾ ਨੇ ਜਿਹੜਾ ਅਖਾਣ ਭੇਜਿਆ ਸੀ ਟੋਰਾਂਟੋ ਤੋਂ, ਵੇਖੋ ਜੀ ਬਾਜਵਾ ਸਾਹਿਬ ਨੇ ਕਿੱਡਾ ਪਿਆਰਾ ਉਹਦਾ ਮਤਲਬ ਦੱਸਿਆ, ਭਈ ਧੀ ਨਹੀਂ ਹੋ ਤੇ ਖਾ ਲੈ। ਯਾਨੀ ਮਾਵਾਂ ਦੀ ਪਿਆਰਿਓ ਇਹ ਗੱਲ ਮਸ਼ਹੂਰ ਹੁੰਦੀ ਹੈ ਕਿ ਮਾਵਾਂ ਆਪਣੇ ਮੂੰਹ ਚੋਂ ਕੱਢ ਕੇ ਆਪਣਾ ਛੱਡ ਕੇ ਤੇ ਔਲਾਦ ਨੂੰ ਖਵਾ ਦਿੰਦੀਆਂ ਨੇ। ਵੇਖੋ ਨਾ, ਅਕਸਰ ਤੁਸੀਂ ਦੇਖਿਆ ਕਿ ਘਰ 'ਚ ਰੋਟੀ ਥੋੜੀ ਹੋਵੇ ਨਾ ਜਾਂ ਗੁਰਬਤ ਹੋਵੇ ਤੇ ਸਾਡੀਆਂ ਮਾਵਾਂ, ਅਸਾਂ ਬਹੁਤ ਵਾਰੀ ਇਹ ਗੱਲਾਂ ਦੇਖੀਆਂ ਨੇ, ਤਜਰਬੇ 'ਚੋਂ ਲੰਘੀਆਂ ਨੇ ਕਿ ਮਾਂ ਆਖ ਛੱਡਦੀ ਹੈ, ਵੇ ਪੁੱਤਰ ਮੈਂ ਤੇ ਤੇਰੇ ਆਉਣ ਤੋਂ ਪਹਿਲਾਂ ਹੀ ਖਾ ਲਈ ਸੀ ਤੇ ਤੂੰ ਖਾ ਲੈ ਹੁਣ। ਹਾਲਾਂਕਿ ਉਸ ਗਰੀਬਣੀ ਨੇ ਆਪ ਵੀ ਨਹੀਂ ਖਾਧੀ ਹੁੰਦੀ। ਧੀ ਤੇ ਪੁੱਤਰ ਦੋਵੇਂ ਹੀ ਮਾਂ ਦੀਆਂ ਦੋ ਅੱਖਾਂ ਹੁੰਦੇ ਨੇ, ਤੇ ਧੀ ਜੰਮ ਪਵੇ ਤੇ ਪੁੱਤਰਾਂ ਨਾਲੋਂ ਬਹੁਤਾ ਮਾਵਾਂ ਨੂੰ ਫਿਕਰ ਪੈ ਜਾਂਦਾ ਹੈ, ਕਿਉਂਕਿ ਪੁੱਤਰ ਤੇ ਮਾਸ਼ਾਅੱਲਾ ਜਵਾਨ ਹੋ ਜਾਂਦੇ ਨੇ ਨਾ, ਤੇ ਉਹ ਤੇ ਇੱਕ ਸੋਰਸ ਆਫ ਇਨਕਮ ਵੀ ਹੁੰਦੇ ਨੇ, ਉਹ ਤੇ ਕਮਾ ਵੀ ਲੈਂਦੇ ਨੇ। ਤੇ ਧੀ ਜਿਹੜੀ ਉਹ ਜੰਮਦਿਆਂ ਸਾਰੀ ਉਹਦੇ ਤੇ ਪੈਸੇ ਲੱਗਦੇ ਨੇ ਫਿਰ, ਹਾਂਜੀ, ਪਹਿਲੇ ਉਹਨੂੰ ਪੜ੍ਹਾਉਣ ਤੇ ਉਹਨੂੰ ਸਲੀਕਾਮੰਦ ਬਣਾਉਣ ਦੇ ਵਾਸਤੇ ਪੈਸੇ ਖਰਚ ਹੁੰਦੇ ਨੇ, ਉਹਦੀ ਤਾਲੀਮ, ਤਰਬੀਅਤ ਬਹੁਤੀ ਕਰਨੀ ਪੈਂਦੀ ਹੈ, ਤਾਲੀਮ ਨਾਲੋਂ ਵੀ ਉਹਨੂੰ ਸਿੱਖਿਆਕਾਰ ਬਣਾਉਣਾ ਪੈਂਦਾ ਹੈ, ਫਿਰ ਉਹਦੇ ਤੇ ਖਰਚਾ ਹੀ ਖਰਚਾ। ਬਾਅਦ ਵਿੱਚ ਉਹਨੂੰ ਜਦੋਂ ਵਿਆਹੁਣਾ ਤੇ ਜਹੇਜ਼ ਦੀ ਜਿਹੜੀ ਲਾਹਨਤ ਹੈ ਉਹ ਅੱਗੇ ਖਲੋ ਜਾਂਦੀ ਹੈ। ਤੇ ਉਹ ਆਖਿਆ ਇਸ ਅਖਾਣ 'ਚ ਇਹ ਵੇ ਕਿ ਜੇ ਹਾਲੀ ਤੇਰੇ ਘਰ ਧੀ ਨਹੀਂ ਨਾ ਜੰਮੀ ਤੇ ਜੋ ਖਾਣਾ ਪੀਣਾ ਹੀ ਖਾ, ਖੁਸ਼ ਖੁਰਾਕੀ ਆਪਣੀ ਓਨੀ ਦੇਰ ਤੱਕ ਹੀ ਤੇਰੀ ਚੱਲਣੀ ਹੈ ਜਿੰਨੀ ਦੇਰ ਤੱਕ ਕੁੜੀ ਨਾ ਜੰਮ ਪਈ। ਜੇ ਜੰਮ ਪਈ ਤੇ ਉਦੋਂ ਬਾਅਦ ਤਾਂ ਫਿਰ ਪੋਰੀਆ ਜੋੜ ਕੇ ਉਹਦੇ ਲਈ ਕੁਝ ਬਣਾਉਣਾ ਜੂਏ ਪਿਆਰਿਓ। ਇਸ ਵਾਸਤੇ ਖਾਣਾ ਪੀਣਾ ਤੇ ਖੁਸ਼ ਖੁਰਾਕੀਆਂ ਉਨੀ ਦੇਰ ਹੀ ਹੁੰਦੀਆਂ ਨੇ ਮਾਵਾਂ ਦੀਆਂ ਜਿੰਨੀ ਦੇਰ ਧੀ ਨਾ ਘਰ ਜੰਮੇ। ਤੇ ਨੂੰਹ ਨਹੀਂ ਉਹ ਤੇ ਲਾ ਲੈ। ਹੁਣ ਬੰਦਾ ਸ਼ੌਹਰ ਕੰਤ ਜਿਹੜਾ ਉਹ ਖਰਚਾ ਪੱਠਾ ਵੀ ਦਿੰਦਾ ਘਰ ਦਾ, ਬਲਕਿ ਕਈ ਘਰਾਂ ਦੇ ਵਿੱਚ ਨਿਜ਼ਾਮ ਸਾਰਾ ਜਿਹੜਾ ਉਹ ਖਤੂਨੇ ਖਾਨਾ ਦੇ ਕੋਲ ਹੀ ਹੁੰਦਾ ਨਾ ਜੀ, ਲਿਆ ਕੇ ਪੈਸੇ ਉਹਨੂੰ ਦੇ ਦੇਈਦੇ ਨੇ, ਲਓ ਜੀ ਘਰਦਾਰੀ ਕਰੋ ਚਲਾਓ। ਹੁਣ ਖਾਤੂਨ ਜਿਹੜੀ ਹੈ ਉਹ ਬੜੀ ਸਮਝ ਸੋਚ ਕੇ ਘਰ ਦੇ ਵਿੱਚ ਖਰਚਾ ਮਰਚਾ ਕਰਦੀ ਹੈ, ਲੇਕਿਨ ਜਦੋਂ ਪੁੱਤਰ ਵਿਆਹ ਲੈਂਦੀ ਹੈ ਤੇ ਫਿਰ ਪਿਆਰਿਓ ਰੁਪਈਏ ਜਿਹੜੇ ਉਹਦੇ ਕੋਲ ਹੁੰਦੇ ਵੀ ਨੇ ਉਹਦਾ ਖਾਮਦ ਵੀ ਦਿੰਦਾ, ਉਹਦਾ ਪੁੱਤਰ ਵੀ ਲਿਆ ਕੇ, ਮਾਂ ਨੂੰ ਚੰਗਾ ਹੋਵੇ ਪੁੱਤਰ ਤੇ ਮਾਂ ਨੂੰ ਲਿਆ ਕੇ ਦਿੰਦਾ, ਲਓ ਅੰਮੀ ਜੀ ਇਹ ਮੇਰੀ ਤਨਖਾਹ ਜੇ, ਇਹ ਮੇਰੀ ਕਮਾਈ ਜੇ।
ਉਹ ਫਿਰ ਆਪਣੇ ਤੇ ਨਹੀਂ ਲਾਂਦੀ। ਜਿਵੇਂ ਬਾਜਵਾ ਸਾਹਿਬ ਦੱਸਿਆ ਨਾ ਕਿ ਨੂੰਹ ਜਿਹੜੀ ਏ ਉਹ ਅੱਗੋਂ ਨਸਲ ਦੀ ਵਾਰਸ ਹੁੰਦੀ ਹੈ, ਫਿਰ ਅੱਗੋਂ ਦੋਤਰੇ ਪੋਤਰੇ ਹੋਣ ਲੱਗ ਪੈਂਦੇ ਨੇ। ਹਾਂਜੀ, ਫਿਰ ਉਹ ਮਾਂ ਜਿਹਨੇ ਸਾਰੀ ਜ਼ਿੰਦਗੀ ਆਪਣੇ ਘਰ ਦੇ ਵਿੱਚ ਆਪਣੇ ਖਾਵਨ ਦੀ ਕਮਾਈ ਖੁੱਲੇ ਦਿਲ ਲਾਈ ਹੁੰਦੀ ਹੈ, ਆਪਣੇ ਸੋਹਣੇ ਤੋਂ ਸੋਹਣੇ ਕੱਪੜੇ ਪਾਏ ਹੁੰਦੇ ਨੇ, ਘਰ ਦੇ ਕਈ ਕੰਮ ਕਾਜ ਸਵਾਰਦੀ ਹੈ, ਧੀਆਂ ਪੁੱਤਰਾਂ ਦੇ ਸਵਾਰਦੀ ਹੈ। ਜਦੋਂ ਨੂੰਹਾਂ ਆ ਜਾਣ ਤੇ ਫਿਰ ਉਹ ਆਪ ਨਹੀਂ ਲਾ ਸਕਦੀ, ਉਹਨੂੰ ਫਿਰ ਆਪਣੇ ਤੋਂ ਜ਼ਿਆਦਾ ਤਰਜੀਹ ਨੂੰਹਾਂ ਨੂੰ ਦੇਣੀ ਪੈਂਦੀ ਹੈ। ਤੇ ਚੰਗੀਆਂ ਮਾਵਾਂ ਇਸ ਤਰ੍ਹਾਂ ਹੀ ਸਾਰੀ ਹਯਾਤੀ ਗੁਜ਼ਾਰ ਦਿੰਦੀਆਂ ਨੇ। ਬੜਾ ਹੀ ਪਿਆਰਾ ਪਿਆਰਿਓ ਇੱਕ ਸ਼ੇਰ ਹੈ, ਭਈ ਭਰੀ ਜਵਾਨੀ ਗਲ ਜਾਂਦੀ ਏ ਅਗਲੀ ਨਸਲ ਸਵਾਰਦਿਆਂ, ਮਾਪਿਆਂ ਦੀ ਭਰੀ ਜਵਾਨੀ ਗਲ ਜਾਂਦੀ ਏ ਅਗਲੀ ਨਸਲ ਸਵਾਰਦਿਆਂ, ਉਹ ਦਰਿਆ ਸਿਰ ਸੁੱਟਦੇ ਜਿਹੜੇ ਵਿੱਚੋਂ ਨਹਿਰ ਕਢਾਉਂਦੇ ਨੇ। ਜਦੋਂ ਦਰਿਆਵਾਂ ਦੇ ਵਿੱਚੋਂ ਨਹਿਰਾਂ ਕੱਢ ਲਈਆਂ ਜਾਣ ਤੇ ਦਰਿਆ ਦੀ ਸ਼ੂਕਾ ਸ਼ਾਕੀ ਖਤਮ ਹੋ ਜਾਂਦੀ ਹੈ, ਉਹਦੇ ਪਾਣੀ ਦਾ ਸ਼ੋਰ ਤੇ ਉੱਠਦੀਆਂ ਠੱਲਾਂ ਜਿਹੜੀਆਂ ਨੇ ਉਹ ਨੀਵੀਆਂ ਹੋ ਜਾਂਦੀਆਂ। ਇਸੇ ਤਰ੍ਹਾਂ ਹੀ ਪਿਆਰਿਓ ਜਦੋਂ ਇੱਕ ਛੀ ਜਵਾਨ 3 4 5 ਬਾਲ ਜੰਮ ਲੈਂਦਾ ਤੇ ਫਿਰ ਉਹਨਾਂ ਦੀ ਪਰਵਰਿਸ਼ ਕਰਦਾ ਤੇ ਆਪੂ ਫਿਰ ਉਹ ਹੌਲੀ ਹੌਲੀ ਬੁੱਢਾ ਹੁੰਦਾ ਜਾਂਦਾ, ਉਹਦੀ ਤੇ ਜਵਾਨੀ ਗਲ ਜਾਂਦੀ ਹੈ, ਬੱਚੇ ਪਾਲਦੇ ਆਂ। ਹਾਂਜੀ, ਤੇ ਆਪਣੀਆਂ ਤਰਜੀਹਾਤ ਜਿਹੜੀਆਂ ਨੇ ਉਹਨਾਂ ਦਾ ਸੰਗ ਘੁੱਟਣਾ ਪੈ ਜਾਂਦਾ ਫਿਰ ਔਲਾਦ ਲਈ। ਇਹੋ ਹੀ ਗੱਲ ਇਸ ਅਖਾਣ ਦੇ ਵਿੱਚ ਸਾਨੂੰ ਸਮਝਾਈ ਗਈ ਏ, ਜਿਹੜਾ ਸਾਨੂੰ ਸਾਡੇ ਵੀਰ ਪ੍ਰਿਤਪਾਲ ਸਿੰਘ ਢੀਂਡਸਾ ਹੋਰਾਂ ਨੇ ਟੋਰਾਂਟੋ ਤੋਂ ਭਿਜਵਾਇਆ ਹੈ। ਬਾਜਵਾ ਸਾਹਿਬ ਇੰਡੀਆ ਦਾ ਸ਼ਹਿਰ ਹੈ ਸਨਾਮ, ਜੀ 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 ਜੀ, ਸ਼ਹੀਦ ਊਧਮ ਸਿੰਘ ਵਾਲਾ ਹਾਂਜੀ ਸਨਾਮ ਮਸ਼ਹੂਰ ਸ਼ਹਿਰ ਹੈ। ਹਾਂਜੀ ਹਾਂਜੀ ਹਾਂਜੀ, ਉੱਥੇ ਵਸਦੇ ਨੇ ਜਨਾਬ ਸਾਡੇ ਵੀਰ ਯਸ਼ਪਾਲ ਸਹਿਗਲ। ਜੀ 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 ਜੀ, ਉਹਨਾਂ ਅਖਾਣ ਭੇਜਿਆ ਕਿ ਸੰਗ ਰਲ ਤਰੀਏ ਤੇ ਕੁਸੰਗ ਰਲ ਡੁੱਬੀਏ। ਹਾਂਜੀ, ਸੰਗ ਦਾ ਮਤਲਬ ਇਹ ਵੇ ਕਿ ਚੰਗਾ ਸਾਥ। ਵਾਹ, ਯਾਨੀ ਤੁਹਾਡੇ ਨਾਲ ਦੇ ਜਿਹੜੇ ਨੇ ਉਹ ਬੜੇ ਚੰਗੇ ਨੇ, ਭਲੇ ਮਾਨਸ ਨੇ, ਸਾਊ ਨੇ ਜੀ, ਤੇ ਇੱਕ ਦੂਜੇ ਦੀ ਮਨ ਸੁਣ ਕੇ ਹਾਂ ਤੇ ਉਹ ਟੁਰਨ ਵਾਲੇ ਲੋਕ ਨੇ, ਉਹਨੂੰ ਦਿਖਿਆ ਸੰਗ। ਹਾਂ, ਤੇ ਕੋ ਸੰਗ ਉਹ ਏ ਕਿ ਜਿਹੜਾ ਬੰਦੇ ਤੇ ਹੈ ਨੇ ਹਾਂ, ਲੇਕਿਨ ਉਹਨਾਂ ਦੀਆਂ ਆਦਤਾਂ, ਉਹਨਾਂ ਦੇ ਸੁਭਾਵਾਂ ਦੇ ਵਿੱਚ ਫਰਕ ਹੈ। ਹਾਂਜੀ, ਉਹ ਇੱਕੋ ਜਿਹੇ ਸੁਭਾਅ ਦੇ ਲੋਕ ਨਹੀਂ। ਹਾਂ, ਤੇ ਇਹਦੇ 'ਚ ਦੱਸਿਆ ਗਿਆ ਵੀ ਜਦੋਂ ਚੰਗਾ ਸੰਗ, ਜਿਹੜਾ ਚੰਗਾ ਸਾਥ, ਉਹਦੇ ਨਾਲ ਤੁਸੀਂ ਟੁਰੋਗੇ ਤੇ ਤੁਸੀਂ ਤਰ ਜਾਓਗੇ। ਉਹ ਤੁਹਾਡੇ ਨਾਲ ਕਦੀ ਬਦੀ ਨਹੀਂ ਕਰਨਗੇ, ਵਾਹ, ਉਹ ਤੁਹਾਡੇ ਲਈ ਮੁਸੀਬਤਾਂ ਨਹੀਂ ਛੇੜਨਗੇ। ਹਾਂਜੀ, ਤੇ ਜੇ ਤੁਸੀਂ ਟੁਰੇ ਜਾਂਦੇ ਹੋ ਇੱਕ ਸੰਗ ਦੇ ਵਿੱਚ ਕੋਈ ਇਹੋ ਜਿਹਾ ਸ਼ਦਾਈ ਹੈ ਬੋਝੇ 'ਚ ਪਿਸਤੌਲ ਪਾਈ ਫਿਰਦਾ, ਅੱਗੇ ਟੁਰਿਆ ਤੋਂ ਆਂਦਾ ਖਲੋਏ ਨਾ, ਇਹਨੇ ਮੇਰੇ ਵੱਲ ਵੇਖਿਆ ਕਿਵੇਂ ਹੈ, ਤੇ ਜਾਣ ਕੇ ਹੀ ਉਹਦੇ ਗੱਲ ਪੈ ਜਾਏ, ਉਹ ਵੀ ਅੱਗੋਂ ਕੋਸਰੇ ਹੀ ਪੈ ਜਾਏ, ਉਹਨੂੰ ਕੋ ਫੈਰ ਮਾਰ ਦੇ, ਤੇ ਸਾਰਿਆਂ ਨੂੰ ਪੁਲਿਸ ਨੇ ਆਖਣਾ ਇਕੱਠੇ ਹੀ ਟੁਰੇ ਜਾਂਦੇ ਸਨ। ਹਾਂਜੀ ਹਾਂਜੀ, ਹਾਂਜੀ, ਇਹ ਵੀ ਸਲਾਹ ਜਿੱਤੇ 109 ਜੇ ਵੀ ਸਾਰੇ ਵਿੱਚ ਧਰੋ, ਤੇ ਬੰਦੇ ਨੂੰ ਮੁਸੀਬਤ ਪੈ ਗਈ ਨਾ, ਤੇ ਬੰਦਾ ਤੇ ਡੁੱਬਣ ਵਾਲੀ ਗੱਲ ਹੋ ਗਈ। ਤੇ ਜਦੋਂ ਮਤਲਬ ਇਹ ਕਿ ਚੰਗਾ ਸੰਗ ਹੋਏਗਾ ਤੇ ਉਹ ਇੱਕ ਦੂਜੇ ਦੇ ਬਾਂਹ ਬੇਲੀ, ਇੱਕ ਦੂਜੇ ਦੇ ਭਲੇ ਦਾ ਸੋਚਣਗੇ। ਹਾਂਜੀ, ਔਰ ਕੋਈ ਇੱਕ ਜਿਹੜਾ ਉਹਨੂੰ ਥੋੜਾ ਕੋਈ ਮਸਲਾ ਬਣੇਗਾ, ਪ੍ਰੋਬਲਮ ਬਣੇਗੀ, ਤੇ ਉਹਨੂੰ ਫੜ ਕੇ ਤੇ ਮਤਲਬ ਜਿਸ ਤਰ੍ਹਾਂ ਸੰਗ ਦੇ ਨਾਲ ਤਰੀਏ ਕਿ ਸੰਗ ਦੇ ਤੁਸੀਂ ਜਾਂਦੇ ਹੋ ਪਏ ਬੇੜੀ 'ਚ, ਤੇ ਕੋਈ ਮਸਲਾ ਬਣੇ ਬੇੜੀ ਨੂੰ ਵੀ, ਤੇ ਉਹ ਫਿਰ ਨਾ ਕੋ ਬੰਝ ਚੱਪੂ ਲਾ ਕੇ ਤੇ ਉਹ ਸਾਰਿਆਂ ਨੂੰ ਬਚਾ ਲੈਂਦੇ ਨੇ। ਤੇ ਜਿਹੜਾ ਭੈੜਾ ਬੇੜੀਵਾਨ ਹੈ ਨਾ ਜੀ, ਕੋ ਸੰਗ, ਹਾਂਜੀ, ਉਹ ਜਨਾਬ ਬੇੜੀਆਂ ਡੋਬ ਛੱਡਦੇ ਨੇ ਲੋਕੀ। ਹਾਂਜੀ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਬੇੜੀ ਚਲਾਣੀ ਕਿਸ ਤਰ੍ਹਾਂ, ਹਵਾ ਕਿੱਧਰੋਂ ਆ ਰਹੀ ਏ, ਚੱਪੂ ਕਿਹੜੇ ਪਾਸੇ ਦਾ ਲਾਣਾ ਹੈ। ਹਾਂਜੀ, ਤੇ ਉਹ ਦਿਲ ਕਰੇ ਦੂਜੇ ਰੁੱਖ ਦਾ ਪੁੱਠਾ ਕੰਮ ਕਰਕੇ ਤੇ ਬੇੜੀ ਉਲਟਾ ਕੇ ਥੱਲੇ ਮਾਰਨ। ਲਓ ਜੀ ਭਾਈ ਜਾਨ ਯਸ਼ਪਾਲ ਸਹਿਗਲ ਸਾਹਿਬ, ਵੇਖੋ ਜਨਾਬ ਕਿੱਡਾ ਤੁਸਾਂ ਵੀ ਕੰਮ ਦਾ ਅਖਾਣ ਭੇਜਿਆ, ਔਰ ਬਾਜਵਾ ਸਾਹਿਬ ਨੇ ਵੀ ਕਿੱਡਾ ਪਿਆਰਾ ਸਾਨੂੰ ਉਹਦਾ ਤਰਜਮਾ ਦੱਸਿਆ। ਸੰਗ ਦਾ ਤੁਹਾਨੂੰ ਵੀ ਪਤਾ, ਸੰਗ ਦਾ ਮਤਲਬ ਹੁੰਦਾ ਸਾਥ। ਹਾਂਜੀ, ਤੇ ਸੰਗ ਰਲ ਧਰੀਏ, ਚੰਗਾ ਜਿਹੜਾ ਸੰਗ ਹੈ ਨਾ ਜੀ, ਬਾਜਵਾ ਸਾਹਿਬ ਦੱਸਦੇ ਹੁੰਦੇ ਨੇ ਕਿ ਜਦੋਂ ਕਿਸੇ ਵੀ ਪੰਜਾਬੀ ਦੇ ਲਫ਼ਜ਼ ਦਾ ਉਲਟ ਮਤਲਬ, ਮਨਫੀ ਮਤਲਬ ਬਣਾਉਣਾ ਹੋਵੇ ਨਾ, ਤੇ ਉਹਦੇ ਅੱਗੇ ਫਿਰ ਕਾਫ ਲੱਗ ਜਾਂਦਾ। ਸੰਗ ਮੈਨੇ ਚੰਗਾ ਸਾਥ ਤੇ ਕੁਸੰਗ ਮੈਨੇ ਭੈੜਾ ਸਾਥ। ਹੁਣ ਸੰਗ ਰਲ ਧਰੀਏ, ਚੰਗਾ ਸਾਥ ਹੋ ਗਿਆ ਤੇ ਬੰਦਾ ਤਰ ਗਿਆ, ਤੇ ਜੇ ਭੈੜਾ ਸਾਥ, ਕੁਸੰਗ ਰਲ ਡੁੱਬੀਏ, ਤੇ ਜੇ ਸਾਥ ਭੈੜਾ ਹੋ ਗਿਆ
ਤੇ ਬੰਦਾ ਤਬਾਹ ਹੋ ਗਿਆ, ਡੁੱਬ ਗਿਆ, ਮਰ ਗਿਆ, ਉਹਦੀ ਜ਼ਿੰਦਗੀ ਬਰਬਾਦ ਹੋ ਗਈ। ਹੁਣ ਇੱਥੋਂ ਤੁਸੀਂ ਘਰੋਂ ਭਾਵੇਂ ਟੁਰ ਪਵੋ, ਘਰ ਜਨਾਬ ਅਗਰ ਸਾਨੂੰ ਅੱਲਾਹ ਪਾਕ ਕਰਮ ਕਰੇ ਤੇ ਜ਼ਨਾਨੀ ਚੰਗੀ ਲੱਭ ਜੇ, ਖਤੂਨ ਖਾਨਾ, ਬੀਵੀ ਜਿਹਨੂੰ ਅਸੀਂ ਆਖਦੇ ਆ, ਰੰਨ ਆਖਦੇ ਆ ਪੰਜਾਬੀ ਦੇ ਵਿੱਚ, ਪਤਨੀ ਚੰਗੀ ਲੱਭ ਜੇ ਪਤਨੀ ਸਾਨੂੰ, ਤੇ ਸਾਡਾ ਘਰ ਜੰਨਤ ਨਹੀਂ ਬਣ ਜਾਂਦਾ। ਤੇ ਜੇ ਕੋਈ ਭੈੜੀ ਲੱਭ ਜੇ, ਕੋਈ ਮੂੰਹ ਜ਼ੋਰ ਹੋਵੇ, ਕੋਈ ਗਰਮ ਮਿਜ਼ਾਜ ਦੀ ਹੋਵੇ, ਤੇ ਫਿਰ ਜਾਂ ਤੇ ਬੰਦੇ ਨੂੰ ਸਾਰੀ ਹਯਾਤੀ ਡਿਫੈਂਸਿਵ ਹੋ ਕੇ ਪਿਸਪਾਈ ਇਖਤਿਆਰ ਕਰਕੇ ਜ਼ਿੰਦਗੀ ਗੁਜ਼ਾਰਨੀ ਪੈਂਦੀ ਹੈ, ਤੇ ਨਹੀਂ ਤੇ ਫਿਰ ਪਿਆਰਿਓ ਘਰ ਟੁੱਟਣ ਦਾ ਖਦਸ਼ਾ ਹੁੰਦਾ। ਜੇ ਉਹ ਵੀ ਬੋਲੇ ਤੇ ਉਧਰੋਂ ਬੰਦਾ ਵੀ ਆਕੜੇ ਤੇ ਬੋਲੇ, ਤੇ ਫਿਰ ਲੜਾਈਆਂ ਹੋ ਪੈਣ, ਤੇ ਜੇ ਅਸਤਗਫੁਰੁੱਲਾਹ, ਅੱਲਾ ਮਾਫ ਕਰੇ, ਮਾਰ ਕੁਟਾਈ ਤੱਕ ਨੌਬਤ ਆ ਜਾਏ, ਤੇ ਫਿਰ ਘਰ ਨਹੀਂ ਬਚਦੇ। ਇਸੇ ਤਰ੍ਹਾਂ ਤੁਸੀਂ ਦੇਖੋ ਨਾ ਜੀ ਕਿ ਅਸੀਂ ਆਪਣੇ ਦੋਸਤਾਂ ਘਰੋਂ ਬਾਹਰ ਨਿਕਲ ਕੇ ਯਾਰਾਂ ਦੋਸਤਾਂ 'ਚ ਜਾ ਬਹਿੰਦੇ ਆ, ਚੰਗਿਆਂ ਦੀ ਬਹਿਣੀ ਬਵਾਂਗੇ ਤੇ ਤਰ ਗਏ, ਜੇ ਭੈੜਿਆਂ ਦੀ ਬਹਿਣੀ ਬਵਾਂਗੇ ਤੇ ਡੁੱਬ ਗਏ। ਜਿਵੇਂ ਬਾਜਵਾ ਸਾਹਿਬ ਦੱਸਿਆ ਕਿ ਉਹ ਇੱਕ ਚੋਰ ਡਕੈਤ ਨਾਲ ਤੁਹਾਡਾ ਯਾਰਾਨਾ ਹੋਵੇਗਾ, ਤੇ ਜਦੋਂ ਪੁਲਿਸ ਪਏਗੀ ਨਾ, ਤੁਸੀਂ ਭਾਵੇਂ ਚੋਰੀ ਡਕੈਤੀ ਨਾ ਕਰੋ, ਲੇਕਿਨ ਫੜ ਕੇ ਤੁਹਾਨੂੰ ਵੀ ਨਾਲ ਖੜੇਗੀ ਵੀ ਇਹਦੇ ਕਿਹੜੇ ਕਿਹੜੇ ਯਾਰ ਦੋਸਤ ਨੇ। ਆਖਦੇ ਨਹੀਂ ਵੀ ਲੱਕੜ ਸੰਗ ਰਲ ਕੇ ਲੋਹਾ ਵੀ ਧਰ ਜਾਂਦਾ ਹੈ। ਤੇ ਇਸੇ ਤਰ੍ਹਾਂ ਹੀ ਕਿਸੇ ਚੰਗੇ, ਕਿਸੇ ਬਾਇਜ਼ਤ, ਕਿਸੇ ਖਾਨਦਾਨੀ ਵੱਡੇ ਆਦਮੀ ਦੀ ਬਹਿਣੀ ਬਹਿ ਕੇ ਤੇ ਮਾੜੇ ਬੰਦੇ ਦੀ ਵੀ ਇੱਜ਼ਤ ਬਣ ਜਾਂਦੀ ਹੈ, ਉਹਦਾ ਵੀ ਸ਼ਾਨ ਵੱਧ ਜਾਂਦਾ ਹੈ। ਭਾਵੇਂ ਆਪੋ ਵਿਚਾਰਾ ਗਰੀਬੜਾ ਹੀ ਹੋਵੇ, ਨਮਾਣਾ ਹੀ ਹੋਵੇ, ਛੋਟਾ ਮੋਟਾ ਹੀ ਹੋਵੇ, ਲੇਕਿਨ ਕਿਸੇ ਬਾਇਜ਼ਤ ਵੱਡੇ ਆਦਮੀ ਦੇ ਕੋਲ ਬਹਿ ਬਹਿ ਕੇ ਉਹਦੀ ਵੀ ਅੱਲਾਹ ਪਾਕ ਇੱਜ਼ਤ ਬਣਾ ਦਿੰਦਾ। ਚੰਗਿਆਂ ਦੀ ਬਹਿਣੀ ਬਹਿ ਕੇ ਬੰਦੇ ਚੰਗੇ ਹੋ ਜਾਂਦੇ। ਹਜ਼ਰਤ ਮੀਆਂ ਮੁਹੰਮਦ ਸਾਹਿਬ ਨੇ ਨਹੀਂ ਫਰਮਾਇਆ ਵੀ ਚੰਗਿਆਂ ਦੇ ਸੰਗ ਰਲ ਕੇ ਮੇਰੀ ਝੋਲੀ ਫੁੱਲ ਪਏ, ਤੇ ਮੰਦਿਆਂ ਦੇ ਸੰਗ ਰਲ ਕੇ ਮੇਰੇ ਅਗਲੇ ਵੀ ਡੁੱਲ ਗਏ। ਤੇ ਪਿਆਰਿਓ ਇਹੋ ਹੀ ਗੱਲ ਸਾਨੂੰ ਇਸ ਖਾਨ 'ਚ ਸਮਝਾਈ ਗਈ ਏ ਵੀ ਸੰਗ ਰਲ ਤਰੀਏ ਤੇ ਕੁਸੰਗ ਰਲ ਡੁੱਬੀਏ। ਬੁਰੇ ਬੰਦੇ ਦੇ ਨਾਲ ਯਾਰਾਨਾ ਲਾ ਕੇ ਬੰਦੇ ਦਾ ਕੱਖ ਨਹੀਂ ਬਚਦਾ। ਬਾਜਵਾ ਸਾਹਿਬ, ਰਾਣਾ ਮੁਜ਼ੱਫਰ ਹਸਨ ਜੀ ਸਾਡੇ ਬੜੇ ਪਿਆਰੇ ਵੀਰ ਨੇ, ਜੀ ਜੀ, ਸਾਡੇ ਪੱਕੇ ਵੇਖਣ ਵਾਲੇ ਨੇ, ਸ਼ਦਰੇ ਲਾਹੌਰ ਰਹਿੰਦੇ ਨੇ। ਉਹਨਾਂ ਜਨਾਬ ਇੱਕ ਅਖਾਨ ਭੇਜਿਆ, ਅਖਾਨ ਵੀ ਹੈ ਲੇਕਿਨ ਅਸਲ ਵਿੱਚ ਇੱਕ ਮਿਸਰਾ ਹੈ ਜਿਹੜਾ ਕਿ ਅਖਾਨ ਦੀ ਹੁਣ ਸ਼ਕਲ ਇਖਤਿਆਰ ਕਰ ਗਿਆ ਹੈ। ਉਹ ਇਸ ਤਰ੍ਹਾਂ ਜੀ ਕਿ ਖਾਰੇ ਖੂਹ ਕਦੇ ਮਿੱਠੇ ਨਹੀਂ ਹੁੰਦੇ, ਭਾਵੇਂ ਸਹਿ ਮਨਾ ਗੁੜ ਪਾਈਏ। ਹਾਂਜੀ, ਹਜ਼ਰਤ ਸੁਲਤਾਨ ਬਾਹੂ ਦਾ ਜੀ ਜੀ ਜਿਹੜਾ ਉਹਨਾਂ ਦੇ ਬੈਤ ਜਿਹੜੇ ਨੇ, ਉਹਨਾਂ ਦੇ ਵਿੱਚੋਂ ਇਹ ਵੇਖ ਕੇ ਕੌੜੇ ਖੂਹ ਜਾਂ ਖਾਰੇ ਖੂਹ ਕਦੀ ਮਿੱਠੇ ਨਹੀਂ ਹੁੰਦੇ, ਭਾਵੇਂ ਸਹਿ ਮਨਾ ਗੁੜ ਖਾਈਏ। ਜੀ ਜੀ, ਤੇ ਤੁਮਾ ਕਦੀ ਤਰਬੂਜ ਨਾ ਹੁੰਦਾ, ਭਾਵੇਂ ਮਿਸਰੀ ਵਿੱਚ ਰਲਾਈਏ। ਹਾਂ ਜੀ, ਹਾਂਜੀ। ਤੋ ਇਸ ਤਰ੍ਹਾਂ ਹੀ ਇਹ ਨਾ ਮਤਲਬ ਇਹ ਕਈ ਆਂਦੇ ਨੇ ਤੁਮਾ ਕਦੀ ਤਰਬੂਜ ਨਾ ਹੁੰਦਾ, ਭਾਵੇਂ ਤੋੜ ਮੱਕੇ ਲੈ ਜਾਈਏ। ਹਾਂ ਜੀ, ਹਾਂ ਜੀ, ਹਾਂਜੀ। ਤੋ ਅਸਲ 'ਚ ਗੱਲ ਇਹ ਵੇ ਕਿ ਇਹਦੇ 'ਚ ਇਸ ਅਖਾਣ 'ਚ ਦੱਸਿਆ ਗਿਆ ਹੈ ਕਿ ਜਿਹੜੇ ਵਸਫ ਜਾਂ ਬਦਵਸਫੀ ਬੰਦੇ ਦੇ ਅੰਦਰ ਮੌਜੂਦ ਹੈ ਨਾ ਜੀ, ਜੀ ਜੀ, ਭੈੜੇ ਲੋਕ ਜਿਹੜੇ ਨੇ ਉਹ ਮਤਲਬ ਇਹ ਉਹਨਾਂ ਦੀਆਂ ਆਦਤਾਂ, ਉਹਨਾਂ ਦੀ ਫਿਤਰਤ ਹੀ ਐਸੀ ਭੈੜੀ ਹੋ ਜਾਂਦੀ ਏ ਕਿ ਉਹਨਾਂ ਕੋਲ ਤੁਸੀਂ ਚੰਗਿਆਈ ਦੀ ਤਵੱਕੋ ਕਰੋ ਵੀ ਤੇ ਤੁਹਾਡੀ ਆਪਣੀ ਬੇਵਕੂਫੀ ਹੋਏਗੀ, ਉਹਨਾਂ ਕੋਲ ਭਲੇ ਦਾ ਕੰਮ ਹੋ ਸਕਦਾ ਨਹੀਂ। ਹਾਂਜੀ, ਵਾਹ ਵਾਹ। ਇਹਦੀ ਮਿਸਾਲ ਇੰਝ ਹੀ ਹੈ ਵੀ ਜਿਵੇਂ ਕੌੜੇ ਖੂਹ ਜਿਹੜੇ ਨੇ, ਖਾਰੇ ਖੂਹ ਜਿਹੜੇ ਨੇ, ਉਹ ਮਤਲਬ ਇਹ ਉਹਨਾਂ 'ਚ ਤੁਸੀਂ ਬੋਰੀਆਂ ਦੇ ਹਿਸਾਬ ਨਾਲ ਮਿੱਠਾ ਸੁੱਟ ਦਿਓ, ਉਹਨਾਂ ਖਾਰਿਆਂ ਹੀ ਰਹਿਣਾ ਹੈ। ਹਾਂਜੀ, ਥੱਲੇ ਸੋਮਾ ਖਾਰਾ ਹੈ ਨਾ ਜੀ, ਉਹਦੀ ਫਿਤਰਤ ਖਾਰੀ ਹੈ। ਇਸ ਤਰ੍ਹਾਂ ਹੀ ਜਿਹੜੇ ਬੰਦੇ ਦੀ ਫਿਤਰਤ ਭੈੜੀ ਹੈ, ਉਹਦੀ ਨਸਲ 'ਚ ਫਰਕ ਹੈ, ਉਹਦੇ ਦੁੱਧ ਤੁਖਮ 'ਚ ਫਰਕ ਹੈ, ਉਹਦੇ ਕੋਲੋਂ ਤੁਸੀਂ ਭਲੇ ਦੀ ਆਸ ਲਾਓ। ਹਾਂਜੀ, ਤੇ ਮਤਲਬ ਇਹ ਕਿ ਬੁਰਿਆਂ ਕੋਲੋਂ ਆਸ ਭਲੇ ਦੀ ਰੱਖਣ ਕਾਜ ਫਜ਼ੂਲੀ। ਹਾਂਜੀ, ਤੇ ਬੁਰਿਆਂ ਤੇ ਲੱਖ ਨੇਕੀ ਕਰੀਏ ਹੋਵਣ ਕੱਖ ਵਸੂਲੀ, ਮੇਰਾ ਆਪਣਾ ਸ਼ੇਰ ਹੈ। ਵਾਹ। ਅੱਛਾ, ਤੋ ਗੱਲ ਇਹ ਹੈ ਕਿ ਉਹਨਾਂ ਕੋਲੋਂ ਉਹ ਫੈਜ਼ ਨਹੀਂ ਹੋ ਸਕਦਾ। ਹਾਂਜੀ, ਤੇ ਮੀਆਂ ਸਾਹਿਬ ਵੀ ਫਰਮਾਇਆ ਸੀ, ਬੁਰੇ ਬੰਦੇ ਦੀ ਸੋਬਤ ਐਵੇਂ ਜਿਵੇਂ ਦੁਕਾਨ ਲੁਹਾਰਾਂ, ਤੇ ਕੱਪੜੇ ਲੱਖ ਬਚਾ ਕੇ ਰੱਖੀਏ ਚਿਣਗਾਂ ਪੈਣ ਹਜ਼ਾਰਾਂ। ਤੋ ਇਹ ਅਖਾਨ ਇਹੋ ਹੀ ਮੱਤ ਦਿੰਦਾ। ਲੋ ਜੀ ਪਿਆਰਿਓ, ਸਾਡੇ ਵੀਰ ਸਾਨੂੰ ਜਿਹੜਾ ਅਖਾਨ ਭਜਵਾਇਆ ਜਾਂ ਜਿਹੜਾ ਮਿਸਰਾ ਭਜਵਾਇਆ, ਬਾਈਵਾ ਸਾਹਿਬ ਨੇ ਬੜੀ ਪਿਆਰੀ ਉਹਦੀ ਵੰਡ ਕੀਤੀ ਏ।
ਖਾਰੇ ਖੂਹ ਨਾ ਮਿੱਠੇ ਹੁੰਦੇ, ਭਾਵੇਂ ਸਹਿ ਮਨਾ ਗੁੜ ਪਾਈਏ। ਪਿਆਰਿਓ, ਬਾਜਵਾ ਸਾਹਿਬ ਵੀ ਤੁਹਾਨੂੰ ਫਰਮਾਇਆ, ਦੱਸਿਆ, ਮੈਂ ਇਹਨੂੰ ਪੂਰਾ ਕਰ ਦੇਣਾ। ਇਹ ਹਜ਼ਰਤ ਸੁਲਤਾਨੁਲ ਆਰਿਫੀਨ ਸਖੀ ਸੁਲਤਾਨ ਬਾਹੂ ਦਾ ਇੱਕ ਬੈਤ ਹੈ, ਭਈ ਨਾਲ ਕੁਸੰਗੀ ਸੰਗ ਨਾ ਕਰੀਏ, ਤੇ ਕੁੱਲ ਨੂੰ ਲਾਜ ਨਾ ਲਾਈਏ ਹੂ, ਤੇ ਤੁਮੇ ਤਰਬੂਜ਼ ਮੂਲ ਨਾ ਥੀਂਦੇ, ਭਾਵੇਂ ਤੋੜ ਮੱਕੇ ਲੈ ਜਾਈਏ ਹੂ, ਤੇ ਕਾਵਾਂ ਦੇ ਬੱਚੇ ਕਦੀ ਹੰਸ ਨਾ ਥੀਂਦੇ, ਭਾਵੇਂ ਮੋਤੀਆਂ ਚੋਗ ਚੁਗਾਈਏ ਹੂ, ਤੇ ਖਾਰੇ ਖੂਹ ਨਾ ਮਿੱਠੇ ਹੁੰਦੇ ਹਜ਼ਰਤ ਬਾਹੂ, ਭਾਵੇਂ ਸਹਿ ਮਨਾ ਗੁੜ ਪਾਈਏ ਹੂ। ਬਾਜਵਾ ਸਾਹਿਬ ਫਰਮਾਇਆ ਵੀ ਇਹਦਾ ਮਤਲਬ ਹੈ ਵੇ ਕਿ ਇਨਸਾਨ ਜਿਹੜਾ ਨਾ ਜੀ, ਉਹਦੀ ਫਿਤਰਤ ਨਹੀਂ ਬਦਲਦੀ, ਜਿਹੜਾ ਜੈਨੇਟਿਕਲੀ ਉਹਦੇ ਵਿੱਚ ਜਿਹੜੀ ਫੀਡਿੰਗ ਕਰ ਦਿੱਤੀ ਗਈ ਏ, ਅੱਲਾਹ ਪਾਕ ਸੱਚੇ ਸਾਹਿਬ ਨੇ ਜਿਹੜੀ ਚਿੱਪ ਲਾ ਦਿੱਤੀ ਏ। ਵੇਖੋ ਨਾ, ਸਾਡੀ ਮਾਂ ਬੋਲੀ ਪੰਜਾਬੀ 'ਚ ਹੀ ਆਖਦੇ ਨੇ ਵੀ ਬੱਲੇ ਦਾ ਬੱਲਾ ਨਾ ਹੋਵੇ ਤੇ ਮੱਥੇ ਫੁੱਲੀ ਜ਼ਰੂਰ ਹੁੰਦੀ ਹੈ। ਪਿਆਰਿਓ, ਚੰਗਿਆਂ 'ਚੋਂ ਮੰਦੇ ਜੰਮਦੇ ਨੇ, ਮੰਦਿਆਂ 'ਚੋਂ ਚੰਗੇ ਜੰਮਦੇ ਨੇ। ਵੇਖੋ ਨਾ ਕਿ ਹਜ਼ਰਤ ਨੂਹ ਪੈਗੰਬਰ ਸਨ ਤੇ ਉਹਨਾਂ ਦਾ ਬੇਟਾ ਜਿਹੜਾ ਉਹ ਨਾਫਰਮਾਨ ਨਿਕਲ ਆਇਆ, ਹਾਲਾਂਕਿ ਹਜ਼ਰਤ ਨੂਹ अलैहिस्सलाम ਤੇ ਪੈਗੰਬਰ ਸਨ। ਇਸੇ ਤਰ੍ਹਾਂ ਹੀ ਪਿਆਰਿਓ, ਅੱਲਾਹ ਪਾਕ ਦੇ ਬੜੇ ਵੱਡੇ ਮਰਤਬੇ ਵਾਲੇ ਪੈਗੰਬਰ ਔਰ ਨਬੀ ਹਜ਼ਰਤ ਇਬਰਾਹੀਮ अलैहिस्सलाम, ਜਦੋਂ ਅਸੀਂ ਦਰੂਦ ਪਾਕ ਪੜ੍ਹਨੇ ਆ, ਅਸੀਂ ਆਪਣੇ ਨਬੀ ਪਾਕ ਤੇ ਉਹਨਾਂ ਦੀ ਆਲ ਤੇ ਵੀ ਦਰੂਦ ਭੇਜਨੇ ਆ, ਤੇ ਹਜ਼ਰਤ ਇਬਰਾਹੀਮ ਜੱਦੁਲ ਅੰਬੀਆ ਔਰ ਸਾਡੇ ਨਬੀ ਪਾਕ ਦੇ ਵੀ ਅਜਦਾਦ ਸਨ, ਉਹਨਾਂ ਤੇ ਵੀ ਅਸੀਂ ਦਰੂਦ ਪਾਕ ਦੇ ਵਿੱਚ ਦਰੂਦ ਭੇਜਨੇ ਆ, ਸਲਾਮਤੀ ਭੇਜਨੇ ਆ। ਪਿਆਰਿਓ, ਹਜ਼ਰਤ ਇਬਰਾਹੀਮ ਦੇ ਵਾਲਦੇ ਗਿਰਾਮੀ ਬਾਰੇ ਆਖਿਆ ਜਾਂਦਾ ਹੈ ਕਿ ਉਹ ਬੁੱਤ ਫਰੋਸ਼ ਸਨ, ਬੁੱਤਗਰ ਸਨ, ਬੁੱਤ ਘੜਦੇ ਸਨ, ਔਰ ਬੇਟਾ ਹਜ਼ਰਤ ਇਬਰਾਹੀਮ ਬੁੱਤ ਸ਼ਿਕਨ ਹੋਏ। ਮੈਂ ਅਰਜ਼ ਇਹ ਕੀਤੀ ਏ ਵੀ ਚੰਗਿਆਂ 'ਚੋਂ ਮੰਦੇ, ਮੰਦਿਆਂ 'ਚੋਂ ਚੰਗੇ ਅੱਲਾਹ ਪਾਕ ਸੱਚਾ ਸਾਹਿਬ ਜਦੋਂ ਚਾਹੇ ਤੇ ਪੈਦਾ ਹੁੰਦੇ ਨੇ, ਨਿਕਲਦੇ ਨੇ, ਲੇਕਿਨ ਮੁਮਾਸਲਤ ਜ਼ਰੂਰ ਹੁੰਦੀ ਹੈ। ਵੇਖੋ ਨਾ, ਕਿਰਦਾਰ ਹਜ਼ਰਤ ਇਬਰਾਹੀਮ ਦਾ ਆਪਣੇ ਵਾਲਦੇ ਗਿਰਾਮੀ ਤੋਂ ਬਿਲਕੁਲ ਮੁਖਤਲਿਫ ਸੀ, ਲੇਕਿਨ ਸ਼ਕਲ ਸ਼ਬਾਹਤ ਹੋ ਸਕਦਾ ਬਿਲਕੁਲ ਆਪਣੇ ਵਾਲਦ ਸਾਹਿਬ ਵਰਗੀ ਹੋਵੇ, ਕਿਉਂਕਿ ਪੁੱਤਰ ਤੇ ਉਹਨਾਂ ਦੇ ਹੀ ਸਨ ਨਾ। ਇਸੇ ਵਾਸਤੇ ਸਾਡੇ ਮਾਂ ਬੋਲੀ ਪੰਜਾਬੀ 'ਚ ਅਖਾਣ ਹੈ ਵੀ ਬੱਲੇ ਦਾ ਬੱਲਾ ਨਾ ਹੋਵੇ ਤੇ ਮੱਥੇ ਫੁੱਲੀ ਜ਼ਰੂਰ ਹੁੰਦੀ ਹੈ। ਬੱਲਾ ਆਖਦੇ ਨੇ ਸਫੈਦ ਮੂੰਹ ਵਾਲਾ ਘੋੜਾ, ਜਿਹਦਾ ਬਹੁਤਾ ਮੂੰਹ ਚਿੱਟਾ ਹੋਵੇ, ਤੇ ਜੇ ਉਹਦਾ ਪੁੱਤਰ ਵਛੇਰਾ ਜਿਹੜਾ ਜੰਮਿਆ ਉਹ ਸਾਰਾ ਚਿੱਟਾ ਆਪਣੇ ਹੂ ਬਹੂ ਪਿਓ ਤੇ ਨਾ ਵੀ ਹੋਵੇ ਨਾ, ਤੇ ਮੱਥੇ ਤੇ ਥੋੜੀ ਜਿਹੀ ਫੁੱਲੀ ਜ਼ਰੂਰ ਹੁੰਦੀ ਹੈ। ਅਰਜ਼ ਇੱਕ ਕਾਰਨਾਮਾ ਮੈਂ ਪਿਆ ਤੁਹਾਡੀ ਖਿਦਮਤ 'ਚ, ਤੇ ਬਾਜਵਾ ਸਾਹਿਬ ਵੀ ਇਹੀ ਫਰਮਾਇਆ ਕਿ ਜਿਹੜੀਆਂ ਫਿਤਰਤਾਂ ਹੁੰਦੀਆਂ ਨੇ ਨਾ, ਜਿਨਸਾਂ, ਉਹ ਜਿਨਸ ਜਿਹੜੀ ਹੈ ਨਾ ਜੀ, ਉਹ ਤਬਦੀਲ ਨਹੀਂ ਹੁੰਦੀ ਥੋੜੀ ਕੀਤਿਆਂ। ਤੁਸੀਂ ਦੇਖੋ ਨਾ, ਇੱਕ ਉਰਦੂ ਦਾ ਬੜਾ ਹੀ ਪਿਆਰਾ ਸ਼ੇਰ ਹੈ ਕਿ ਤੂੰ ਲਾਖ ਪਿਆਰ ਕੇ ਪੜਤਾ ਰਹੇ ਮੰਤਰ ਸਾजिद, जिनकी फितरत में हो ढसना वो ढसा करते हैं। ये भी तो एक पंजाबी दा अखान है या शेर दा मिसरा है ना कि सप्पां दे पुत्तर कदी मित्र नहीं होंदे, भावें चुल्लियां दुध पिया दईए, अपनियां बुक्कां दे विच तुसीं दुध पा पा के सपोलीए पालो, उन्हां नूं पियाओ, ते प्यारिओ की उन्हां तुहानूं डंगना छड्ड देना? ये कदी नहीं हो सकदा, उन्हां डंगना ही डंगना है। सो इस अखान दे विच आख्या गया है, मुकदी गल, भई इंसान जिहड़ा ना जी, वो अपनी फितरत हथों मजबूर हुंदा है ते फितरत नहीं बदलदी। ओ चल मेरे नू चली रौनक हो जाऊं छट में, चल मेले नू चलिए। ओ रौनक हो जाऊं छट में, चल मेले नू चलिए। मल्ला कट कुड़ दे वट में, चल मेले नू चलिए। हाय चल